ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਖਹੁ ਪ੍ਰਭੂ ਨਾਨਕ ਦੇ ਕਰ ਹੱਥ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਸ੍ਰੀ ਵਾਹਿਗੁਰੂ ਸਾਹਿਬ ਜੀ।
ਗਾਵੇ ਕੋ ਦਾਤ ਜਾਣੈ ਨੀਸਾਣਾ ਗਾਵੇ ਕੋ ਤਾਣਾ ਹੋਵੇ ਕਿਸੈ ਤਾਣਾ ਗਾਵੇ ਕੋ ਦਾਤ ਜਾਣੈ ਨੀਸਾਣਾ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਾਂ ਵਿਚਾਰ ਗਾਵੇ ਕੋ ਸਾਧ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਤੋਰ ਕਾਥੇ ਕਾਥੇ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਾਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮਾ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਹੁਕਮੀ ਹੁਕਮਾ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੇ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਸ਼ਰਧਾ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਤੋਂ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਦੋ ਪੌੜੀਆਂ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਹੋ ਚੁੱਕੀ ਸੀ। ਅੱਜ ਤੀਸਰੀ ਪੌੜੀ ਦੇ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਗੋਸ਼ਟ ਵਿਚਾਰ ਕਰਦਿਆਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦੇ ਹੈ, ਹਜ਼ੂਰ ਉਹਨਾਂ ਨੂੰ ਯੋਗ ਜਵਾਬ ਦਿੰਦੇ ਹਨ। ਸ਼ੰਕਿਆ ਔਰ ਭਰਮਾਂ ਦੀ ਨਿਵਰਤੀ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨਾਲ ਦੇ ਨਾਲ ਪਵਿੱਤਰ ਬਾਣੀ ਉਚਾਰਨ ਕਰਦੇ ਨੇ।
ਔਰ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੇ ਗਰੀਬ ਨਵਾਜ ਸਤਿਗੁਰੂ ਜੀ ਹਨ ਜਿਨ੍ਹਾਂ ਨੇ ਸ਼ਬਦ ਦੁਆਰਾ ਸਾਧ ਸੰਗਤ ਜੀ ਸਿੱਧਾਂ ਦੇ ਮਨਾਂ ਨੂੰ ਸ਼ਾਂਤ ਕੀਤਾ ਸੀ। ਬਾਰ-ਬਾਰ ਹੰਕਾਰ ਦੇ ਅੱਗ ਦੇ ਵਿੱਚ ਹਰ ਸਮੇਂ ਕਲਕਾਰੀਆਂ ਮਾਰਦੇ ਫਿਰਦੇ ਸਨ ਕਿ ਸਾਡੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਤਨਕ ਮਾਤਰ ਸਮੇਂ ਵਿੱਚ ਕਿਤੇ ਫਿਰ ਕੇ ਆ ਜਾਂਦੇ ਆ। ਕਰਾਮਾਤਾਂ ਦੁਆਰਾ ਕੁਝ ਵੀ ਅਸੀਂ ਕਰ ਸਕਦੇ ਹਾਂ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਹਜ਼ੂਰ ਨੇ ਸ਼ਬਦ ਦੁਆਰਾ ਸਾਰੇ ਹੀ ਸਿੱਧ ਮੰਡਲੀ ਨੂੰ ਜਿੱਤਿਆ। ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤੇ ਹੈ, ਬਾਬੇ ਕੀਤੀ ਸਿੱਧ ਗੋਸ਼ਟ। ਕਹਿੰਦੇ ਹਨ ਕਿ ਜਦੋਂ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਗੋਸ਼ਟ ਚਰਚਾ ਕੀਤੀ ਤੇ ਫਿਰ ਸ਼ਬਦ ਦੇ ਦੁਆਰਾ ਇਹਨਾਂ ਦੇ ਮਨ ਦੇ ਵਿੱਚ ਸ਼ਾਂਤੀ ਆਈ। ਨਹੀਂ ਤਾਂ ਮਨ ਉਹਨਾਂ ਦੇ ਭਟਕਦੇ ਹੀ ਰਹਿੰਦੇ ਸਨ ਕਰਾਮਾਤਾਂ ਕਰਕੇ ਕਿ ਸਾਡੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ। ਐਸੇ ਗਰੀਬ ਨਵਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੀ ਤੀਸਰੀ ਪੌੜੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਾਧ ਸੰਗਤ ਜੀ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਲਓ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਵੇ ਕੋ ਤਾਣ। ਜਦੋਂ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਸਵਾਲ ਕੀਤਾ, ਹੇ ਮਹਾਰਾਜ ਪਰਮੇਸ਼ਰ ਦੇ ਹੁਕਮ ਦੇ ਬਾਬਤ ਆਪ ਜੀ ਕਥਨ ਕਰਕੇ ਦੱਸੋ। ਮਨ ਦੇ ਵਿੱਚ ਤਾਂ ਇਹ ਸੋਚ ਕੇ ਕਹਿੰਦੇ ਸਨ ਕਿ ਜਦ ਹੁਕਮ ਕਥਨ ਕਰ ਦੇਣਗੇ ਤੇ ਹੁਕਮੀ ਦਾ ਆਪੇ ਪਤਾ ਲੱਗ ਜਾਵੇਗਾ ਕਿੰਨਾ ਕੁ ਉਸ ਵਿੱਚ ਬਲ ਹੈ, ਕਿੰਨੀ ਕੁ ਪਰਮਾਤਮਾ ਦੇ ਵਿੱਚ ਸ਼ਕਤੀ ਹੈ, ਕਿੰਨੀ ਕੁ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਬਲ ਸ਼ਕਤੀ ਦੇ ਬਾਬਤ ਆਪੇ ਹੀ ਪਤਾ ਲੱਗ ਜਾਵੇਗਾ। ਤੇ ਸਤਿਗੁਰੂ ਜੀ ਨੇ ਇਹ ਵਚਨ ਕਰ ਦਿੱਤੇ, ਸਿੱਧੋ ਹੁਕਮ ਨਾ ਕਹਿਆ ਜਾਏ। ਪਰਮੇਸ਼ਰ ਦਾ ਹੁਕਮ ਨਹੀਂ ਕਥਨ ਕੀਤਾ ਜਾ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜਦੋਂ ਦੂਸਰੀ ਪੌੜੀ ਅੰਦਰ ਹੁਕਮ ਦੇ ਪਰਥਾਏ ਕਥਨ ਕੀਤਾ ਤੇ ਫਿਰ ਕਹਿਣ ਲੱਗੇ, ਹੈ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਬਲ ਕਿੰਨਾ ਕੁ ਹੈ, ਬਲ ਆਪ ਜੀ ਕਥਨ ਕਰਕੇ ਦੱਸੋ ਖਾਂ। ਹੇ ਮਹਾਰਾਜ ਹੁਕਮ ਦੇ ਆਪ ਨੇ ਜਿੰਨਾ ਕੁ ਕਥਨ ਕੀਤਾ ਗਿਆ ਕਥਨ ਕਰ ਦਿੱਤਾ। ਪੂਰਾ ਹੁਕਮ ਨਹੀਂ ਹੁਕਮੀ ਦਾ ਕਥਨ ਕੀਤਾ ਜਾ ਸਕਦਾ। ਹੇ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਬਲ ਤਾਂ ਕਥਨ ਕੀਤਾ ਜਾ ਸਕਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਵੇਦ ਵਿਧੀ ਦੁਆਰਾ ਤੇ ਸਾਧ ਸੰਗਤ ਜੀ ਜੋ ਨਖਿਰ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜੋ ਉਪਦੇਸ਼ ਬਖਸ਼ਿਸ਼ ਕੀਤਾ। ਪਹਿਲਾਂ ਨਖੇਦੀ ਭਾਵ ਦੇ ਅਰਥ ਆਉਣਗੇ, ਫਿਰ ਵਿਧੀ ਦੁਆਰਾ ਅਰਥ ਆਉਣਗੇ। ਇਉਂ ਸਾਧ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਜੇ ਸੁਣਾਂਗੇ ਫਿਰ ਸਾਨੂੰ ਸਮਝ ਪਵੇਗੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਹਿਲਾਂ ਨਖੇਦੀ ਭਾਵ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਜਿਵੇਂ ਸਿੱਧਾਂ ਨੇ ਕਿਹਾ ਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਬਲ ਆਪ ਜੀ ਕਥਨ ਕਰਕੇ ਦੱਸੋ। ਮਨ ਦੇ ਵਿੱਚ ਤਾਂ ਫਿਰ ਚਲਾਕੀ ਹੀ ਧਾਰਨ ਕਰਕੇ ਇੱਕ ਸਵਾਲ ਕੀਤਾ ਕਿ ਜੇ ਬਲ ਕਥਨ ਕਰ ਦੇਣਗੇ ਤੇ ਫਿਰ ਆਪੇ ਪਤਾ ਲੱਗ ਜਾਣਾ ਕਿੰਨਾ ਕੁ ਬਲੀ ਹੈ ਪਰਮੇਸ਼ਰ, ਫਿਰ ਆਪੇ ਉਹਦਾ ਅੰਦਾਜ਼ਾ ਲੱਗ ਜਾਵੇਗਾ। ਪਰ ਸਤਿਗੁਰੂ ਜੀ ਅੰਤਰਜਾਮੀ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਸਿੱਧੋ ਗਾਵੇ ਕੋ ਤਾਣ। ਕੌਣ ਹੈ ਜਗਤ ਅੰਦਰ ਜੋ ਪਰਮੇਸ਼ਰ ਦੇ ਤਾਣ ਬਲ ਨੂੰ ਗਾ ਸਕਦਾ ਹੈ ਕਿ ਪਰਮੇਸ਼ਰ ਦਾ ਇੰਨਾ ਕੋਈ ਬਲ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਵਚਨ ਪੜ੍ਹਦੇ ਹਾਂ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਚਤੁਰ ਦਿਸ਼ਾ ਕੀਨੋ ਬਲ ਆਪਣਾ। ਚੌਹਾਂ ਦਿਸ਼ਾਵਾਂ ਦੇ ਵਿੱਚ, ਸੰਸਾਰ ਦੇ ਕੋਨੇ-ਕੋਨੇ ਵਿੱਚ ਪਰਮਾਤਮਾ ਦਾ ਹੀ ਬਲ ਵਰਤ ਰਿਹਾ ਹੈ। ਅਜਿਹੀ ਕੋਈ ਵੀ ਤਿੰਨਾਂ ਲੋਕਾਂ ਵਿੱਚ ਥਾਂ ਨਹੀਂ, ਕੋਈ ਵੀ ਐਸਾ ਜੀਵ ਨਹੀਂ ਜਿਸ ਅੰਦਰ ਪਰਮੇਸ਼ਰ ਤੋਂ ਅਲੱਹਦਾ ਬਲ ਵਰਤਦਾ ਹੋਵੇ। ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਰੀ ਸ੍ਰਿਸ਼ਟੀ ਦੇ ਬਲ ਵੀ ਉਹ ਪਰਮੇਸ਼ਰ ਦਾ ਹੀ ਵਰਤ ਰਿਹਾ ਹੈ। ਐਸਾ ਉਹ ਪਰਮੇਸ਼ਰ ਹੈ, ਖਿਨ ਮਾਤਰ ਸਮੇਂ ਅੰਦਰ ਜਦੋਂ ਚਾਹੇ ਜੀਵਾਂ ਦੀ ਉਤਪਤੀ ਕਰ ਦੇਵੇ, ਜਦੋਂ ਚਾਹੇ ਜੀਵਾਂ ਦੀ ਲੈਤਾ ਕਰ ਦੇਵੇ, ਐਨਾ ਉਹ ਬਲੀ ਹੈ ਪਰਮਾਤਮਾ। ਫਿਰ ਹਜੂਰ ਦੇ ਵਚਨ ਕੀਤੇ ਹੈ ਨਾ, ਖਿਨ ਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਔਰ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਅਕਤ ਮੱਕਣ ਤੋਂ ਥੋੜੇ ਜਿੰਨੇ ਸਮੇਂ ਅੰਦਰ ਜਦੋਂ ਚਾਹੇ ਜੀਵਾਂ ਦੀ ਸਾਧ ਸੰਗਤ ਦੀ ਪੈਦਾਇਸ਼ ਕਰ ਦਿੰਦਾ ਹੈ। ਸਤਿਗੁਰੂ ਜੀ ਦੇ ਅਗਲੀਆਂ ਪੌੜੀਆਂ ਵਿੱਚ ਬਚਨ ਆਉਣੇ ਹੈ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਅੰਦਰ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਹ ਪਰਮਾਤਮਾ ਅੱਖ ਪਸਾਰਨ ਤੋਂ ਥੋੜੇ ਜਿੰਨੇ ਸਮੇਂ ਅੰਦਰ ਜੀਵਾਂ ਦੀ ਉਤਪਤੀ ਕਰਨ ਵਾਲਾ ਹੈ। ਲੱਖਾਂ ਹੀ ਦਰਿਆ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜੀਵ ਜੰਤੂ ਪੈਦਾ ਕਰਨ ਵਾਲਾ, ਸਿੱਧੋ ਗਾਵੇ ਕੋ ਤਾਣ। ਕੌਣ ਹੈ ਜੋ ਪਰਮਾਤਮਾ ਦੇ ਬਲ ਨੂੰ ਗਾ ਸਕਦਾ ਹੈ ਕਿ ਇੰਨਾ ਕੋਈ ਪਰਮਾਤਮਾ ਦਾ ਬਲ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਹੈ, ਹੇ ਪ੍ਰਾਣਾ ਧਾਰੀ ਜੀਵ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਨਾ ਚਾਹੀਦਾ ਜਿਸ ਦਾ ਅਮਿਤ ਬਲ ਹੈ। ਅਮਿਤ ਹੁੰਦਾ, ਕਦੇ ਮਿੱਤਿਆ ਨਹੀਂ ਜਾ ਸਕਦਾ, ਉਹ ਕਥਨ ਕੀਤਾ ਹੀ ਨਹੀਂ ਜਾ ਸਕਦਾ, ਇੰਨਾ ਜ਼ਿਆਦਾ ਬਲ ਹੈ, ਉਹਨੂੰ ਅਮਿਤ ਬਲ ਆਖਿਆ ਜਾਂਦਾ। ਇੱਕ ਹੁੰਦਾ ਮਿੱਤ, ਮਰਜ਼ਾਦਾ ਦੇ ਵਿੱਚ ਰਹਿਣ ਵਾਲਾ, ਸੀਮਾ ਦੇ ਵਿੱਚ ਰਹਿਣ ਵਾਲਾ, ਕਿ ਇੰਨੀ ਕੁ ਹੱਦ ਹੈ, ਇੰਨੀ ਕੁ ਸੀਮਾ ਹੈ, ਇੰਨਾ ਕੁ ਬਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਦਾ ਅਮਿਤ ਬਲ ਹੈ, ਕਿਸੇ ਮਿੱਤ ਵਿੱਚ ਆਉਣ ਵਾਲਾ ਨਹੀਂ। ਨਾ ਉਹਨੂੰ ਜਗਤ ਦੇ ਅੰਦਰ ਸਾਧ ਸੰਗਤ ਜੀ ਤਿੰਨ ਪੈਮਾਨੇ ਹੁੰਦੇ ਆ, ਤੋਲਣਾ, ਮਾਪਣਾ ਅਤੇ ਗਿਣਨਾ। ਤੇ ਵਾਹਿਗੁਰੂ ਦੇ ਬਲ ਨੂੰ ਨਾ ਤਾਂ ਤੋਲਿਆ ਜਾ ਸਕਦਾ, ਨਾ ਹੀ ਮਾਪਿਆ ਜਾ ਸਕਦਾ, ਨਾ ਹੀ ਗਿਣਿਆ ਜਾ ਸਕਦਾ ਕਿ ਪਰਮੇਸ਼ਰ ਇੰਨਾ ਕੁ ਆਪ ਜੀ ਦਾ ਬਲ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਵਚਨ ਕੀਤੇ ਆ, ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਿਤ ਤੋਜ ਸਭੈ ਜਗ ਛਾਇਓ। ਜਿਸ ਵਾਹਿਗੁਰੂ ਦਾ ਅਮਿਤ ਬਲ ਸਾਰੀ ਸ੍ਰਿਸ਼ਟੀ ਤੇ ਛਾਇਆ, ਉਸ ਵਾਹਿਗੁਰੂ ਦਾ ਧਿਆਨ ਧਾਰਨਾ ਚਾਹੀਦਾ ਹੈ। ਇਸ ਲਈ ਪਾਤਸ਼ਾਹ ਜੀ ਫਰਮਾਨ ਕਰਦੇ ਆ, ਹੈ ਸਿੱਧੋ ਗਾਵੇ ਕੋ ਤਾਣ। ਕਿਸ ਵਿੱਚ ਐਨੀ ਸਮਰੱਥਾ ਹੈ ਜੋ ਵਾਹਿਗੁਰੂ ਦੇ ਬਲ ਨੂੰ ਗਾ ਸਕੇ, ਕੋਈ ਕਥਨ ਕਰ ਸਕੇ ਕਿ ਪਰਮੇਸ਼ਰ ਆਪ ਜੀ ਦਾ ਇੰਨਾ ਕੋਈ ਬਲ ਹੈ। ਜੇ ਕਿਸੇ ਵਿੱਚ ਪਰਮੇਸ਼ਰ ਜਿੰਨਾ ਬਲ ਹੋਵੇਗਾ ਤਾਂ ਹੀ ਕਥਨ ਕਰੇਗਾ ਨਾ, ਇੰਨੀ ਸਮਰੱਥਾ ਵਾਲਾ ਕੋਈ ਹੋਵੇਗਾ, ਪਰਮਾਤਮਾ ਜੈਸਾ ਕੋਈ ਹੋਰ ਬਲੀ ਹੋਵੇਗਾ ਤਾਂ ਹੀ ਕਥਨ ਕਰੇਗਾ। ਜਿਵੇਂ ਸਤ ਸੰਗਤ ਜੀ ਦੋ ਬਲਵਾਨ ਪਹਿਲਵਾਨ ਅਖਾੜੇ ਦੇ ਵਿੱਚ ਭਿੜਦੇ ਹੋਣ ਤੇ ਇੱਕ ਕਮਜ਼ੋਰ ਹੋਵੇ, ਦੂਜਾ ਜ਼ਿਆਦਾ ਬਲ ਵਾਲਾ ਹੋਵੇ, ਤੇ ਫਿਰ ਸਾਧ ਸੰਗਤ ਜੀ ਕਮਜ਼ੋਰ ਨੂੰ ਅੰਦਾਜ਼ਾ ਲੱਗ ਜਾਂਦਾ ਕਿ ਮੇਰੇ ਨਾਲੋਂ ਜ਼ਿਆਦਾ ਇਹਦੇ ਵਿੱਚ ਬਲ ਹੈ। ਤੇ ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਗਤ ਅੰਦਰ ਕਿਸੇ ਵੀ ਜੀਵ ਵਿੱਚ ਐਸਾ ਬਲ ਨਹੀਂ ਹੈ, ਨਾ ਸਰੀਰ ਕਰਕੇ ਨਾ ਆਤਮਾ ਕਰਕੇ, ਕਿਸੇ ਵਿੱਚ ਇੰਨਾ ਬਲ ਨਹੀਂ। ਭਾਵੇਂ ਕਿਤਨੀਆਂ ਵੀ ਦੈਵਿਕ ਸ਼ਕਤੀਆਂ ਨੇ, ਉਹ ਵੀ ਤਾਂ ਪਰਮੇਸ਼ਰ ਦੀਆਂ ਪੈਦਾ ਕੀਤੀਆਂ, ਉਹ ਕਿਵੇਂ ਪਰਮਾਤਮਾ ਦੇ ਅਮਿਤ ਬਲ ਨੂੰ ਕਥਨ ਕਰ ਸਕਦੀਆਂ ਹਨ। ਇਸ ਲਈ ਮਹਾਰਾਜ ਕਹਿੰਦੇ ਹੈ, ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਜੇ ਕਿਸੇ ਵਿੱਚ ਇੰਨਾ ਬਲ ਹੋਵੇ ਤਾਂ ਹੀ ਕਥਨ ਕਰ ਸਕਦਾ ਹੈ। ਇੰਨਾ ਬਲ ਪਰਮੇਸ਼ਰ ਜੈਸਾ ਕਿਸੇ ਵਿੱਚ ਨਹੀਂ, ਤੇ ਫਿਰ ਕੋਈ ਕਥਨ ਵੀ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਸਿੱਧ ਕਹਿਣ ਲੱਗੇ, ਹੀ ਮਹਾਰਾਜ ਪਰਮੇਸ਼ਰ ਦੀਆਂ ਕਿੰਨੀਆਂ ਕੁ ਦਾਤਾਂ ਬਖਸ਼ੀਆਂ ਹੋਈਆਂ ਨੇ ਜਗਤ ਨੂੰ। हे ਮਹਾਰਾਜ ਆਪ ਕਿਰਪਾ ਕਰਕੇ ਦਾਤਾਂ ਹੀ ਕਥਨ ਕਰ ਦੇਵੋ। ਤੇ ਸਤਿਗੁਰੂ ਜੀ ਕਹਿੰਦੇ, ਗਾਵੇ ਕੋ ਦਾਤ। हे ਜੀਵ, ਕਿੰਨੀਆਂ ਪਰਮੇਸ਼ਰ ਨੇ ਜਗਤ ਅੰਦਰ ਜੀਵ ਨੂੰ ਦਾਤਾਂ ਦਿੱਤੀਆਂ ਨੇ। 84 ਲੱਖ ਜੂਨਾਂ ਵਿੱਚ ਰੰਗਾਂ ਜੀਵ ਪੈਦਾ ਕੀਤੇ, ਸੂਖਸ਼ਮ ਤੇ ਸਥੂਲ ਪੈਦਾ ਕੀਤੇ ਹੈ। ਬਹੁਤੇ ਤਾਂ ਕੀ
ਇੱਕ ਮਨੁੱਖ ਦੀਆਂ, ਇੱਕ ਜੀਵ ਦੀਆਂ ਦਾਤਾਂ ਗਿਣ ਲਗੀਏ ਤੇ ਜ਼ਿੰਦਗੀ ਲੰਘ ਜਾਵੇਗੀ, ਗਿਣੀਆਂ ਨਹੀਂ ਜਾ ਸਕਦੀਆਂ। ਇੱਕ ਮਨੁੱਖ ਦੀਆਂ ਦਾਤਾਂ ਨਹੀਂ ਗਿਣੀਆਂ ਜਾ ਸਕਦੀਆਂ ਕਿ ਪਰਮੇਸ਼ਰ ਨੇ ਇੱਕ ਜਾਣੇ ਨੂੰ ਕਿੰਨੀਆਂ ਦਾਤਾਂ ਦਿੱਤੀਆਂ ਨੇ। ਉਸ ਅਕਾਲ ਪੁਰਖ ਵਾਹਿਗੁਰੂ ਨੇ ਜਨਮ ਤੋਂ ਲੈ ਕਰਕੇ ਮਰਨ ਤੱਕ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਜਨਮ ਮਰਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ। ਜੰਮਣ ਤੋਂ ਲੈ ਕੇ ਮਰਨ ਤੱਕ ਸਾਰੀ ਧਰਤੀ ਤੇ ਕਰਮ ਕਿਰਿਆ ਕੀਤੀ ਜਾਂਦੀ ਹੈ। ਕਿੰਨੇ ਸੁੱਖ ਸਹੂਲਤਾਂ ਅਸੀਂ ਮਾਣਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿਣ ਲੱਗੇ, ਹੈ ਸਿੱਧੋ ਗਾਵੇ ਕੋ ਦਾਤ। ਕੌਣ ਵਾਹਿਗੁਰੂ ਦੇ ਬਖਸ਼ੀਆਂ ਹੋਈਆਂ ਦਾਤਾਂ ਨੂੰ ਗਾ ਸਕਦਾ ਹੈ? ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਬੇਅੰਤ ਪਰਮੇਸ਼ਰ ਨੇ ਜਗਤ ਜੀਵਾਂ ਨੂੰ ਦਾਤਾਂ ਦਿੱਤੀਆਂ ਹਨ। ਜਾਣੈ ਨੀਸਾਨ। ਕੌਣ ਜਾਣ ਸਕਦਾ ਹੈ? ਜੇਕਰ ਕੋਈ ਜਾਣ ਸਕਦਾ ਹੋਵੇ ਤੇ ਨਿਸ਼ਾਨ ਸਿੱਧ ਕਰਕੇ ਦੱਸੇ ਖਾਂ, ਪ੍ਰਗਟ ਕਰਕੇ ਦੱਸੇ ਖਾਂ। ਭਾਵੇਂ ਪ੍ਰਤੱਖ ਪ੍ਰਗਟ ਕਰ ਕਰਕੇ ਦੱਸੀ ਜਾਵੇ, ਆ ਵੀ ਦਾਤ ਰੱਬ ਨੇ ਦਿੱਤੀ ਹੈ, ਆ ਵੀ ਰਾਤ ਰੱਬ ਦੀ ਬਖਸ਼ੀ ਹੈ, ਪਰ ਪੂਰੀਆਂ ਤੇ ਨਹੀਂ ਨਾ ਕਥਨ ਕਰ ਸਕੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਣੈ ਨਿਸ਼ਾਨ। ਨਿਸ਼ਾਨ ਪ੍ਰਗਟ ਕਰਕੇ ਵੀ ਕੋਈ ਜਾਣ ਨਹੀਂ ਸਕਦਾ। ਪ੍ਰਤੱਖ ਵੀ ਕੋਈ ਜ਼ਾਹਰ ਕਰ ਕਰਕੇ ਰੱਖੀ ਜਾਵੇ ਤੇ ਫਿਰ ਵੀ ਸਾਧ ਸੰਗਤ ਜੀ ਵਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਦਾ ਅੰਤ ਨਹੀਂ ਪੈਂਦਾ, ਕਿਉਂਕਿ ਬੇਅੰਤ ਵਾਹਿਗੁਰੂ ਨੇ ਦਾਤਾਂ ਬਖਸ਼ੀਆਂ ਹਨ। ਗਾਵੇ ਕੋ ਗੁਣ ਵਡਿਆਈਆਂ ਚਾਰ। ਇਸ ਪੌੜੀ ਦੇ ਅੰਦਰ ਸਾਧ ਸੰਗਤ ਜੀ ਪਹਿਲਾ ਤਾਣ ਤੇ ਵਿਸਰਾਮ ਆਇਆ, ਫਿਰ ਦੂਸਰਾ ਦਾਰ ਤੇ ਆਇਆ। ਇਹ ਹੁਣ ਅੱਗੇ ਸਾਰੇ ਕੋਹ ਦੇ ਵਿੱਚ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ, ਜੀ ਫਿਰ ਪਰਮੇਸ਼ਰ ਦੀਆਂ ਵਡਿਆਈਆਂ ਹੀ ਕਥਨ ਕਰ ਦੇਵੋ। ਤੇ ਸਤਿਗੁਰੂ ਜੀ ਕਹਿੰਦੇ, ਕਿਹਦੇ ਵਿੱਚ ਇੰਨਾ ਬਲ ਹੈ ਜੋ ਵਾਹਿਗੁਰੂ ਦੀਆਂ ਵਡਿਆਈਆਂ ਨੂੰ ਕਥਨ ਕਰ ਸਕੇ? ਇਹ ਸਿੱਧੋ ਪਰਮੇਸ਼ਰ ਦੀਆਂ ਬੇਅੰਤ ਵਡਿਆਈਆਂ ਹਨ। ਜਿਵੇਂ ਸਤਿਗੁਰੂ ਜੀ ਦੇ ਬਚਨ ਆਉਂਦੇ ਨੇ ਆਸਾ ਦੀ ਵਾਰ ਅੰਦਰ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਨਾ ਸਾਕਾ, ਤੂੰ ਠਾਕੁਰ ਊਚ ਭਗਵਾਨਾ। ਬੇਅੰਤ ਮਹਾਰਾਜ ਆਪ ਜੀ ਦੇ ਗੁਣ ਹਨ। ਤੇ ਚਾਰ ਕਹਿੰਦੇ ਨੇ ਸੁੰਦਰ ਨੂੰ। ਜੋ ਸੁੰਦਰ ਪਰਮੇਸ਼ਰ ਦੇ ਗੁਣ ਹੈ ਨਾ, ਸੁੰਦਰ ਵਾਹਿਗੁਰੂ ਦੀਆਂ ਵਡਿਆਈਆਂ ਨੇ, ਕੋਈ ਕਥਨ ਨਹੀਂ ਕਰ ਸਕਦਾ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਫਿਰ ਕਹਿਣ ਲੱਗੇ, ਹੈ ਮਹਾਰਾਜ ਸੱਚੇ ਪਾਤਸ਼ਾਹ, ਜਗਤ ਦੀ ਵਿਦਿਆ ਦੁਆਰਾ ਉਹ ਪਰਮੇਸ਼ਰ ਨੂੰ ਕਥਨ ਕੀਤਾ ਜਾ ਸਕਦਾ ਹੈ। ਜਿਵੇਂ ਤਰ੍ਹਾਂ ਤਰ੍ਹਾਂ ਦੀ ਵਿਦਿਆ ਹੁੰਦੀ ਹੈ, ਜੋਤਿਸ਼ ਵਿਦਿਆ ਹੁੰਦੀ, ਤਾਂਤਰਿਕ ਵਿਦਿਆ ਹੁੰਦੀ ਹੈ, ਦੁਨੀਆ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵਿਦਿਆਵਾਂ ਨੇ। ਮਹਾਰਾਜ ਕਿਸੇ ਵਿਦਿਆ ਦੁਆਰਾ ਹੀ ਪਰਮੇਸ਼ਰ ਨੂੰ ਕਥਨ ਕੀਤਾ ਜਾ ਸਕਦਾ ਹੋਵੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਕੌਣ ਹੈ ਜਗਤ ਅੰਦਰ ਜਿਹੜਾ ਪਰਮੇਸ਼ਰ ਨੂੰ ਵਿਖਮ ਕਠਨ ਵਾਹਿਗੁਰੂ ਦੇ ਸਰੂਪ ਨੂੰ ਗਾ ਸਕਦਾ ਹੈ? ਕਿ ਕਿਸੇ ਤਾਂਤਰਿਕ ਵਿਦਿਆ ਦੁਆਰਾ, ਜਿਵੇਂ ਸਾਧ ਸੰਗਤ ਜੀ ਕਈਆਂ ਨੇ ਜੋਤਿਸ਼ ਵਿਦਿਆ ਪੜ੍ਹੀ ਹੁੰਦੀ ਹੈ, ਕੋਈ ਤਾਂਤਰਿਕ ਵਿਦਿਆ ਕਈਆਂ ਨੇ ਪੜ੍ਹੀ ਹੁੰਦੀ ਹੈ। ਤੇ ਇੱਕ ਸਾਧ ਸੰਗਤ ਪੰਡਤ ਦੇ ਪ੍ਰਤਾਇਕ ਕਥਾ ਆਉਂਦੀ ਹੈ। ਉਸ ਨੇ ਸਾਧ ਸੰਗਤ ਐਸੀ ਵਿਦਿਆ ਪੜ੍ਹੀ ਹੋਈ ਸੀ, ਐਸੇ ਮੰਤਰ ਸਿੱਧ ਕੀਤੇ ਹੋਏ ਸਨ। ਆਉਣ ਵਾਲੇ 100 ਸਾਲਾਂ ਦੇ ਤੱਕ ਸਾਧ ਸੰਗਤ ਕਹਿੰਦੀ ਉਹਨੂੰ ਪਤਾ ਸੀਗਾ ਕਿ 100 ਸਾਲ ਤੱਕ ਅੰਤਰਜਾਮਤਾ ਹੋ ਗਈ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋ ਸਕਦਾ ਹੈ। ਤੇ ਵਡੇਰੀ ਉਮਰ ਦਾ ਹੋ ਗਿਆ। ਇੱਕ ਵਾਰ ਉਹਨੇ ਕੀ ਕਰਨਾ ਕਿ ਮਸਾਨ ਭੂਮੀਆਂ ਵਿੱਚ ਜਾ ਕੇ ਜਿਹੜੇ ਖੋਪਰ ਹੁੰਦੇ ਆ ਨਾ, ਖੋਪਰ ਪਏ ਹੁੰਦੇ ਸਿਰਾਂ ਦੇ, ਉਹ ਚੁੱਕ ਕੇ ਲੈ ਆਵਣੇ। ਤੇ ਉਹਨਾਂ ਦੇ ਦੇਖ ਕਰਕੇ ਵਿਦਿਆ ਦੇ ਨਾਲ ਸ਼ਕਤੀਆਂ ਦੁਆਰਾ ਉਹਨੇ ਜਾਣ ਲੈਣਾ ਕਿ ਇਹਨੇ ਆਹ ਕਰਮ ਕੀਤੇ ਸਨ ਤੇ ਇੰਨਾ ਸਮਾਂ ਇਹਨੇ ਜ਼ਿੰਦਗੀ ਜਿਉਈ ਸੀਗੀ। 100 ਸਾਲ ਤੱਕ ਉਹ ਜਾਣ ਸਕਦਾ ਸੀਗਾ ਕਿ ਇੰਨਾ ਸਮਾਂ ਇਹਨੇ ਜ਼ਿੰਦਗੀ ਜਿਉਈ ਤੇ ਇਹਨੇ ਆਹ ਕਰਮ ਕੀਤੇ ਹੈ। ਇੱਦਾਂ ਦੀ ਉਹਨੇ ਵਿਦਿਆ ਪੜ੍ਹੀ ਹੋਈ ਸੀ ਤੇ ਬੜਾ ਉਹਨੂੰ ਮਾਣ ਸੀਗਾ। ਤੇ ਇੱਕ ਸਾਧ ਸੰਗਤ ਜੀ ਜਦੋਂ ਖੱਪਰ ਚੁੱਕਿਆ ਮਸਾਨ ਭੂਮੀ ਵਿੱਚੋਂ, ਤੇ ਇੱਥੋਂ ਤੱਕ ਤੇ ਪਤਾ ਲੱਗ ਗਿਆ ਕਿ ਇਹ ਜਿਹੜਾ ਖੱਪਰ ਹੈ ਇਹਨੇ ਇੰਨਾ ਸਮਾਂ ਜ਼ਿੰਦਗੀ ਜਿਉਈ ਹੈ, 100 ਸਾਲ ਤੱਕ ਪਤਾ ਲੱਗ ਗਿਆ। ਤੇ ਫਿਰ ਕਹਿੰਦਾ ਕਿ ਮੈਂ ਖੱਪਰ ਨੂੰ ਚੁੱਕ ਕੇ ਤੇ ਆਪਣੇ ਘਰ ਦੇ ਵੀ ਜਾ ਕੇ ਸੰਦੂਕ ਦੇ ਵਿੱਚ ਰੱਖਣਾ ਹੈ। ਤੇ ਇਹਦੇ ਤੋਂ ਅੱਗੇ ਉਹਨੂੰ ਕੋਈ ਪਤਾ ਹੀ ਨਾ ਲੱਗਾ ਕਿ ਇਹਦੇ ਅੱਗੇ ਕੀ ਹੋਣਾ। ਇਹ ਵਿਦਿਆ ਉੱਥੇ ਜਾ ਕਰਕੇ ਉਹਦੀ ਵੀ ਮੁੱਕ ਗਈ। ਘਰ ਜਾ ਕੇ ਜਦੋਂ ਖੱਪਰ ਨੂੰ ਰੱਖ ਦਿੱਤਾ ਨਾ ਸੰਦੂਕ ਦੇ ਵਿੱਚ, ਤੇ ਸਾਧ ਸੰਗਤ ਆਪ ਤਾਂ ਉਹ ਪੰਡਿਤ ਬਾਹਰ ਚਲਾ ਗਿਆ। ਤੇ ਪੰਡਿਤ ਦੀ ਜੋ ਪਤਨੀ ਸੀ ਘਰ ਵਾਲੀ, ਉਹਨੇ ਇਉਂ ਜਾਣਿਆ ਕਿ ਲੱਗਦਾ ਕੋਈ ਟੋਣਾ ਟਮੱਕਾ ਕੋਈ ਮੰਤਰ ਪੜ੍ਹ ਕੇ ਤੇ ਮੈਨੂੰ ਇਹ ਮਾਰਨਾ ਚਾਹੁੰਦਾ ਹੈ ਪੰਡਿਤ।
ਇਹ ਪਤੀ ਮੇਰਾ ਮੈਨੂੰ ਮਾਰਨਾ ਚਾਹੁੰਦਾ, ਤਾਂ ਹੀ ਇੱਥੇ ਲਿਆ ਕੇ ਰੱਖਿਆ। ਇਹਦਾ ਕੀ ਮਤਲਬ ਬਣਦਾ ਖੱਪਰ ਚੁੱਕ ਕੇ ਤੇ ਸੰਦੂਕ ਦੇ ਵਿੱਚ ਲਿਆ ਕੇ ਰੱਖ ਦੇਣਾ। ਤੇ ਉਹਨੇ ਸਾਧ ਸੰਗਤ ਜੀ ਰਗੜ ਰਗੜ ਕੇ ਤੇ ਆਟੇ ਦੇ ਵਾਂਗ ਪੀਸ ਕਰਕੇ ਨਾ ਤੇ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਜਾ ਕੇ ਉਹਨੂੰ ਰੋੜ ਦਿੱਤਾ। ਜਦੋਂ ਪੰਡਿਤ ਆਇਆ ਤੇ ਬੜਾ ਹੈਰਾਨ ਹੋਇਆ, ਆਪਣੀ ਘਰਵਾਲੀ ਨੂੰ ਪੁੱਛਣ ਲੱਗਾ ਕਿ ਇੱਥੇ ਖੱਪਰ ਪਿਆ ਸੀ। ਕਹਿੰਦੀ ਹਾਂ, ਮੈਨੂੰ ਪਤਾ ਲੱਗ ਗਿਆ ਕਿ ਤੂੰ ਮੈਨੂੰ ਹੀ ਮਾਰਨ ਵਾਸਤੇ ਤੇ ਰੱਖਿਆ ਸੀ, ਮੈਂ ਰਗੜ ਕੇ ਤੇ ਪਾਣੀ ਵਿੱਚ ਡੋਲ ਆਈ ਆ। ਤੇ ਸਾਧ ਸੰਗਤ ਮੱਥੇ ਤੇ ਹੱਥ ਮਾਰ ਕੇ ਨਾ ਉਹ ਪੰਡਿਤ ਕਹਿੰਦਾ ਕਿ ਇਹਦੇ ਤੋਂ ਅੱਗੇ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੇ ਨਾਲ ਹੋਣਾ ਸੀਗਾ। ਭਾਵ ਭਾਵੇਂ ਕੋਈ ਤਾਂਤਰਿਕ ਵਿਦਿਆ ਪੜ੍ਹ ਲਵੇ, ਜੋਤਿਸ਼ ਵਿਦਿਆ ਪੜ੍ਹ ਲਵੇ, ਕਿਸੇ ਵੀ ਪ੍ਰਕਾਰ ਦੀ ਦੁਨੀਆ ਦੀ ਵਿਦਿਆ ਪੜ੍ਹ ਲਵੇ, ਪਰ ਇਹ ਨਹੀਂ ਕੋਈ ਆਖ ਸਕਦਾ ਕਿ ਮੈਂ ਪਰਮੇਸ਼ਰ ਨੂੰ ਪੂਰਾ ਕਥਨ ਕਰ ਲਵਾਂਗਾ। ਨਾਮੁਮਕਿਨ ਹੈ। ਫਿਰ ਪੜ੍ਹ ਦੇਵੋ ਇਹੀ ਗਾਵੇ ਕੋ ਵਿਦਿਆ ਵਿਖਮ ਵਿਚਾਰ। ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹੈ, ਸਿੱਧੋ ਕੌਣ ਹੈ ਜਗਤ ਅੰਦਰ ਜੋ ਵਾਹਿਗੁਰੂ ਨੂੰ ਵਿਦਿਆ ਦੁਆਰਾ ਕਥਨ ਕਰ ਲਵੇ। ਕਿਸੇ ਵਿਦਿਆ ਦੇ ਦੁਆਰਾ ਵੀ ਪਰਮੇਸ਼ਰ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਭਾਵੇਂ ਕਿੰਨੀ ਕਠਿਨ ਤੋਂ ਕਠਿਨ ਵਿਖਮ ਵਿਦਿਆ ਪੜ੍ਹ ਲਵੇ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਵਿਦਿਆ ਵਿਚਾਰ ਕਰਕੇ ਦੇਖ ਲਵੇ, ਪਰ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਸਰੂਪ ਨੂੰ ਕਥਨ ਨਹੀਂ ਕਰ ਸਕਦਾ। ਗਾਵੇ ਕੋ ਸਾਜ ਕਰੇ ਤਨ ਖੇਹ। ਤੇ ਫੇਰ ਕਹਿੰਦੇ ਹੈ ਮਹਾਰਾਜ ਵਾਹਿਗੁਰੂ ਦਾ ਬਲ ਤਾਂ ਕਥਨ ਕਰੋ, ਕਿੰਨਾ ਕੋ ਬਲ ਹੈ ਮਹਾਰਾਜ, ਕੋਈ ਤਾਂ ਬਲ ਉਹਦਾ ਕਥਨ ਕਰ ਸਕਦਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਕੌਣ ਹੈ ਜਗਤ ਅੰਦਰ ਪਰਮੇਸ਼ਰ ਦੇ ਜੋ ਪ੍ਰਬਲ ਬਲ ਨੂੰ ਕੋਈ ਕਥਨ ਕਰ ਸਕੇ, ਇਹ ਨਾਮੁਮਕਿਨ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੇ ਸਰੀਰਾਂ ਦੀ ਸਾਜ ਸਿਰਜਣਾ ਕਰ ਦਿੰਦਾ ਤੇ ਜਦੋਂ ਪ੍ਰਾਰਬਧ ਪੂਰੀ ਹੁੰਦੀ ਹੈ ਨਾ, ਖੇਹ ਫਿਰ ਸਵਾਹ ਬਣਾ ਦਿੰਦਾ ਹੈ। ਇਵੇਂ ਉਹ ਪ੍ਰਮਾਤਮਾ ਦੀ ਪ੍ਰਬਲ ਸ਼ਕਤੀ ਹੈ। ਅਚਰਜਤਾ ਭਰੇ ਵਾਹਿਗੁਰੂ ਦੇ ਕੌਤਕ ਹਨ, ਕਿਵੇਂ ਕੋਈ ਕਥਨ ਕਰ ਸਕਦਾ ਹੈ। ਜੋ ਮਾਤਾ ਦੇ ਉਦਰ ਦੇ ਵਿੱਚ ਸਾਧ ਸੰਗਤ ਜੀ ਪਿਤਾ ਦੇ ਬਿੰਦ ਮਾਤਾ ਦੇ ਰਗੜ ਤੋਂ ਜੀਵ ਦਾ ਸਰੀਰ ਬਣਾ ਦਿੰਦਾ ਹੈ। ਗੰਢਿੰਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ, ਕਹਿੰਦੇ 6 ਮਹੀਨਿਆਂ ਤੱਕ ਕਹਿੰਦੇ ਅੰਗ ਪ੍ਰਤੰਗ ਜੀਵ ਦੇ ਬਣ ਜਾਂਦੇ ਹੈ ਤੇ ਜਗਰ ਦੇ ਨਾਲ ਗੰਢ ਪੈ ਜਾਂਦੀ ਹੈ। ਤੇ ਜਦੋਂ ਸਰੀਰ ਦੇ ਸਾਧ ਸੰਗਤ ਜੀ ਖੇਹ ਬਣਦਾ ਹੁੰਦਾ ਹੈ ਨਾ, ਜਦੋਂ ਮੌਤ ਹੁੰਦੀ ਹੈ ਤੇ ਇੱਕ ਖਿਨ ਵਿੱਚ ਦੇ ਵਿੱਚ ਪਤਾ ਨਹੀਂ ਲੱਗਦਾ। ਤਾਂ ਹਜ਼ੂਰ ਨੇ ਵਚਨ ਕੀਤੇ, ਗੰਢਿੰਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ। ਇੱਕ ਖਿਨ ਦੇ ਵਿੱਚ ਹੀ ਪਤਾ ਨਹੀਂ ਲੱਗਦਾ। ਕਈ ਵਾਰ ਸਾਧ ਸੰਗਤ ਜੀ ਡਾਕਟਰਾਂ ਦੇ ਹੱਥਾਂ ਵਿੱਚ ਨਬਜ਼ਾਂ ਫੜੀਆਂ ਰਹਿ ਜਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਗਾਵੇ ਕੋ ਸਾਜ ਕਰੇ ਤਨ ਖੇਹ। ਇਹ ਸਿੱਧੋ ਕੌਣ ਵਾਹਿਗੁਰੂ ਨੂੰ ਗਾ ਸਕਦਾ ਹੈ, ਕੌਣ ਕਥਨ ਕਰ ਸਕਦਾ ਹੈ ਕਿ ਸੰਸਾਰ ਦੇ ਅੰਦਰ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਨੂੰ ਸਿਰਜਣਾ ਕੀਤਾ, ਜੀਵ ਦੇ ਸਰੀਰ ਨੂੰ ਬਣਾਇਆ, ਫਿਰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਖੇਹ ਬਣਾ ਦੇਣ ਵਾਲਾ, ਭਾਵ ਮੌਰ ਦੇ ਮੂੰਹ ਵਿੱਚ ਪਾ ਦੇਣ ਵਾਲਾ ਉਹ ਪਰਮੇਸ਼ਰ ਆਪ ਹੀ ਹੈ। ਗਾਵੇ ਕੋ ਜੀਉ ਲੈ ਫਿਰਤੇ ਹੇ ਸਿੱਧੋ ਕੌਣ ਵਾਹਿਗੁਰੂ ਨੂੰ ਗਾ ਸਕਦਾ ਹੈ, ਜਗਤ ਦੇ ਜੀਵਾਂ ਨੂੰ ਦਾਤਾਂ ਦੇ ਕੇ ਤੇ ਫੇਰ ਲੈ ਲੈਂਦਾ ਹੈ। ਜਿਵੇਂ ਮਾਤਾ ਪਿਤਾ ਦੇ ਘਰ ਦੇ ਵਿੱਚ ਪੁੱਤਰ ਜਾਂ ਧੀ ਕੋਈ ਔਲਾਦ ਪੈਦਾ ਹੁੰਦੀ ਹੈ ਤੇ ਜਿੰਨੀ ਪ੍ਰਾਰਬਧ ਹੈ ਓਨੀ ਹੀ ਭੋਗ ਸਕਦਾ। ਜਿਹੜਾ ਵੀ ਜੀਵ ਜਗਤ ਅੰਦਰ ਜਨਮਿਆ, ਕੋਈ ਪ੍ਰਾਰਬਧ ਤੋਂ ਜ਼ਿਆਦਾ ਥੋੜ੍ਹਾ ਕੋਈ ਸੰਸਾਰ ਦੇ ਅੰਦਰ ਰਹਿ ਸਕਦਾ ਹੈ। ਹਜੂਰ ਦੇ ਬਚਨ ਆਉਂਦੇ ਆ ਨਾ, ਗਣ ਕਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਨ ਤਿਲ ਸਾਰ। ਤਿਲ ਮਾਤਰ ਜਿੰਨਾ ਸਮਾਂ ਵੀ ਸਵਾਸਾਂ ਤੋਂ ਵੱਧਦੇ ਘਟਦੇ ਨੇ, ਜਿੰਨੇ ਪਰਮੇਸ਼ਰ ਲਿਖ ਕੇ ਪਾ ਦਿੰਦਾ। ਤੇ ਹਜੂਰ ਕਹਿੰਦੇ ਹਨ, ਜੀ ਲੈ ਫਿਰ ਦੇਹ, ਜੀਵਾਂ ਨੂੰ ਦਾਤਾਂ ਦੇ ਕੇ ਤੇ ਫਿਰ ਪ੍ਰਮਾਤਮਾ ਨੂੰ ਤੂੰ ਲੈ ਲੈਂਦਾ ਹੈ। ਆਪਣਾ ਕੋਈ ਬਲ ਥੋੜ੍ਹਾ, ਆਪਣਾ ਕੋਈ ਚਾਰਾ ਥੋੜ੍ਹਾ। ਤੇ ਜੇ ਵਾਹਿਗੁਰੂ ਦੇ ਨਾਲ ਸਾਡਾ ਕੋਈ ਚਾਰਾ ਨਹੀਂ, ਸਾਡੀ ਕੋਈ ਸ਼ਕਤੀ ਬਿਰਤੀ ਨਹੀਂ ਕੋਈ ਚੱਲ ਸਕਦੀ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਚਰਨਾਂ ਵਿੱਚ ਸਾਨੂੰ ਨਮਸਕਾਰਾਂ ਹੀ ਕਰਨੀਆਂ ਚਾਹੀਦੀਆਂ ਨੇ। ਹਰ ਸਮੇਂ ਵਾਹਿਗੁਰੂ ਦਾ ਧੰਨਵਾਦ, ਬਖਸ਼ੀਆਂ ਹੋਈਆਂ ਦਾਤਾਂ ਜੀਵਨ ਦੇ ਵਿੱਚ ਬਖਸ਼ੇ ਹੋਏ ਸੁੱਖਾਂ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ। ਵਾਹਿਗੁਰੂ ਦੇ ਚਰਨਾਂ ਵਿੱਚ ਜੋਦੜੀਆਂ ਹੀ ਹਰ ਸਮੇਂ ਕਰਦੇ ਰਹਿਣਾ ਚਾਹੀਦਾ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ।
ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹੈ। ਫਿਰ ਇਹੀ ਪੰਕਤੀ ਪੜ੍ਹ ਦੇਵੋ। ਗਾਵੇ ਕੋ ਜੀ ਲੈ ਫਿਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਨੂੰ ਕੌਣ ਗਾ ਸਕਦਾ ਹੈ? ਹੇ ਸਿੱਧੋ, ਜੋ ਪਰਮੇਸ਼ਰ ਆਪ ਹੀ ਜੀਵਾਂ ਨੂੰ ਦਾਤਾਂ ਦੇ ਕੇ ਤੇ ਆਪ ਹੀ ਖੋਹ ਲੈਣਾ ਕਰਦਾ ਹੈ। ਗਾਵੇ ਕੋ ਜਾਪੈ ਦਿਸੈ ਦੂਰ। ਉਸ ਵਾਹਿਗੁਰੂ ਨੂੰ ਭਲਾ ਕੌਣ ਗਾ ਸਕਦਾ ਹੈ ਜੋ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਇਹਨਾਂ ਪ੍ਰਤੱਖ ਨੇਤਰਾਂ ਦੇ ਨਾਲ ਦਿਸਦਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਪੈ, ਉਹ ਸਾਡੇ ਸਰੀਰ ਤੋਂ ਵੀ ਸਾਧ ਸੰਗਤ ਭਾਵੇਂ ਹਿਰਦੇ ਦੇ ਅੰਦਰ ਹੈ, ਆਤਮਾ ਰੂਪ ਹੋ ਕੇ ਪਰਮੇਸ਼ਰ ਵਰਤ ਰਿਹਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਨਹੀਂ ਜਾ ਸਕਦਾ। ਜਾਂ ਫਿਰ ਕਿੰਨੇ ਕੋ ਆਕਾਰ ਦਾ, ਕਿਹੋ ਜਿਹਾ ਰੰਗ ਹੈ, ਕਿਹੋ ਜਿਹਾ ਜਾਤ ਪਾਤ ਕੋਈ ਕਥਨ ਕਰ ਸਕਦਾ? ਨਹੀਂ ਕਥਨ ਕਰ ਸਕਦਾ। ਗਾਵੇ ਕੋ ਜਾਪੈ ਦਿਸੈ ਦੂਰ। ਉਹ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੇ ਅੰਦਰ ਹੁੰਦਾ ਹੋਇਆ ਵੀ ਦੂਰ ਭਾਸਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੱਤ ਤੇ ਭਰਮ ਰੂਪੀ ਪੜਦਾ ਪੈਣੇ ਕਰਕੇ ਕਿਸੇ ਦੇ ਹਿਰਦੇ ਅੰਦਰ ਹੰਕਾਰ ਦੀ ਕੰਧ ਬਣੀ ਹੋਈ ਹੈ, ਜਿਸ ਕਰਕੇ ਹੈ ਤਾਂ ਇੱਕੋ ਹੀ ਥਾਂ ਹੈ ਜੀਵ ਦੇ ਹਿਰਦੇ ਅੰਦਰ ਆਤਮਾ ਦੀ, ਜੀਵ ਦੀ ਵਸਣ ਵਾਲੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿਸੇ ਦੀ ਮੱਤ ਤੇ ਭਰਮ ਰੂਪੀ ਪੜਦਾ ਪਿਆ ਹੋਇਆ ਹੈ, ਔਰ ਕਿਸੇ ਦੇ ਹਿਰਦੇ ਕੰਧ ਦੇ ਅੰਦਰ ਹੰਕਾਰ ਰੂਪੀ ਕੰਧ ਬਣੀ ਹੋਈ ਹਿਰਦੇ ਦੇ ਅੰਦਰ, ਇਸ ਕਰਕੇ ਪਰਮੇਸ਼ਰ ਨਜ਼ਰ ਨਹੀਂ ਆਉਂਦਾ। ਗਾਵੇ ਕੋ ਵੇਖੈ ਹਾਦਰਾ ਅਧੂਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਨੂੰ ਭਲਾ ਹੈ ਸਿੱਧੋ ਕੌਣ ਗਾ ਸਕਦਾ ਹੈ ਜੋ ਹਰ ਸਮੇਂ ਹਾਜ਼ਰ ਹਜ਼ੂਰ ਹਾਜ਼ਰ ਨਾਜ਼ਰ ਹੋ ਕੇ ਸਾਨੂੰ ਹਰ ਸਮੇਂ ਦੇਖਦਾ ਹੈ, ਹਰ ਸਮੇਂ ਸਾਡੀਆਂ ਕਰਮ ਕਰਤੂਤਾਂ ਨੂੰ ਦੇਖਦਾ ਪਿਆ। ਚਾਹੇ ਚੰਗੇ ਕਰਮ ਕਰਦੇ ਹਾਂ, ਚਾਹੇ ਅਸੀਂ ਮਾੜੇ ਕਰਮ ਕਰਦੇ ਹਾਂ, ਉਹ ਪਰਮੇਸ਼ਰ ਹਰ ਸਮੇਂ ਹਾਜ਼ਰ ਨਾਜ਼ਰ ਹੋ ਕੇ ਸਾਨੂੰ ਦੇਖ ਰਿਹਾ ਹੈ, ਹਰ ਸਮੇਂ ਸੁਣ ਰਿਹਾ ਹੈ। ਜਿਵੇਂ ਹਜੂਰ ਦੇ ਬਚਨ ਆਉਂਦੇ ਹੈ ਨਾ, ਐਸਾ ਉਹ ਸ਼ਬਦ ਰੂਪ ਪਰਮੇਸ਼ਰ ਬ੍ਰਹਮ ਰੂਪ ਹੈ, ਸਭ ਸੁਣਦਾ ਸਭ ਦੇਖਦਾ, ਹਰ ਇੱਕ ਜੀਵ ਨੂੰ ਸੁਣਦਾ ਤੇ ਹਰ ਇੱਕ ਜੀਵ ਨੂੰ ਦੇਖਦਾ ਵੀ ਹਰ ਸਮੇਂ ਹੈ। ਐਸਾ ਉਹ ਪਰਮੇਸ਼ਰ ਹੈ, ਐਸਾ ਉਹ ਵਾਹਿਗੁਰੂ ਅੰਤਰਜਾਮੀ ਹੈ, ਸਭ ਕੁਝ ਸੁਣਦਾ ਦੇਖਦਾ ਕਿਉਂ ਮੁੱਕਰ ਪਿਆ ਜਾਏ। ਹੇ ਜੀਵ ਭਲਾ ਕਿਵੇਂ ਤੂੰ ਮੁੱਕਰ ਜਾਵੇਂਗਾ? ਜੇ ਜਗਤ ਦੇ ਜੀਵਾਂ ਨੂੰ ਧੋਖਾ ਦੇ ਕੇ ਛਲ ਕਰਕੇ ਚੋਰੀ ਕਰ ਲਵੇਂਗਾ, ਝੂਠ ਬੋਲ ਲਵੇਂਗਾ, ਪਰ ਪਰਮੇਸ਼ਰ ਨੂੰ ਤਾਂ ਨਹੀਂ ਨਾ ਧੋਖਾ ਦੇ ਸਕੇਗਾ। ਉਹ ਪਰਮੇਸ਼ਰ ਤਾਂ ਤੈਨੂੰ ਹਰ ਸਮੇਂ ਦੇਖਦਾ ਹੈ ਨਾ। ਜਿਵੇਂ ਇੱਕ ਕਥਾ ਆਉਂਦੀ ਹੈ ਨਾ, ਕੋਈ ਮਹਾਤਮਾ ਸਾਧ ਸੰਗਤ ਜੀ ਆਪਣੇ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਂਦੇ ਸਨ ਤੇ ਸਰੀਰ ਛੱਡਣ ਦਾ ਸਮਾਂ ਆਇਆ। ਆਪਣੇ ਚੇਲਿਆਂ ਨੂੰ ਕਿਹਾ, 4 ਜਾਣੇ ਸਨ, ਉਹਨਾਂ ਨੂੰ ਕਿਹਾ ਕਿ ਇੱਕ ਕਬੂਤਰ ਹੈ, ਇਹ 4ਵੇਂ ਜਾਣੇ ਕਿ ਇੱਕ ਕਬੂਤਰ ਲੈ ਜਾਵੋ ਤੇ ਜਿਹੜਾ ਸਭ ਤੋਂ ਪਹਿਲਾਂ ਇਹਨੂੰ ਮਾਰ ਕੇ ਲਿਆਵੇਗਾ ਨਾ, ਉਹਦੇ ਤੇ ਸਾਡੀ ਪ੍ਰਸੰਨਤਾ ਹੋਵੇਗੀ, ਬਹੁਤ ਖੁਸ਼ੀ ਹੋਵੇਗੀ ਉਹਦੇ ਤੇ। ਪਰ ਮਾਰਨਾ ਉੱਥੇ ਵੈ ਜਿੱਥੇ ਕੋਈ ਦੇਖਦਾ ਨਾ ਹੋਵੇ। ਸਾਧ ਸੰਗਤ ਜੀ ਉਹ 4 ਜਾਣੇ ਗਏ ਤੇ ਇੱਕ ਤਾਂ ਦਰਵਾਜ਼ੇ ਦੇ ਉਹਲੇ ਹੋ ਗਿਆ, ਪੜਦੇ ਉਹਲੇ ਹੋ ਕੇ ਤੇ ਉਹਨੇ ਕਬੂਤਰ ਦੀ ਧੌਣ ਮਰੋੜੀ ਤੇ ਭੱਜਾ ਆਇਆ, ਉਸਤਾਦ ਜੀ ਦੇਖੋ ਮੈਂ ਸਭ ਤੋਂ ਪਹਿਲਾਂ ਮਾਰ ਕੇ ਲੈ ਆਇਆ। ਕਹਿੰਦੇ ਬਹਿ ਜਾ। ਦੂਜਾ ਥੋੜਾ ਆਸ਼ਰਮ ਤੋਂ ਬਾਹਰ ਹੋ ਕੇ ਚਲਾ ਗਿਆ ਕਿ ਇੱਥੇ ਇਕਾਂਤ ਜਗ੍ਹਾ ਤੇ ਮੈਨੂੰ ਕੋਈ ਦੇਖਦਾ ਨਹੀਂ, ਉੱਥੇ ਮਾਰ ਦਿੱਤਾ। ਤੀਜਾ ਹੋਰ ਥਾਂ ਤੇ ਚਲਾ ਗਿਆ, ਥੋੜਾ ਵਾੜ ਤੇ ਜਾ ਕੇ ਉੱਥੇ ਜਾ ਕੇ ਧੌਣ ਮਰੋੜ ਦਿੱਤੀ ਗਰਦਨ ਦੀ ਕਿ ਇੱਥੇ ਮੈਨੂੰ ਕੋਈ ਦੇਖਦਾ ਨਹੀਂ ਪਿਆ, ਉੱਥੇ ਮਾਰ ਕੇ ਤੇ ਉਹ ਵੀ ਭੱਜਾ ਆਇਆ। ਤੇ ਜਿਹੜਾ ਚੌਥਾ ਸੀ ਨਾ, ਉਹਨੇ ਬੜੀ ਹਲੀਮੀ ਦੇ ਨਾਲ ਵਿਚਾਰਿਆ, ਉਹ ਦੂਰ ਥਾਂ ਤੇ ਚਲਾ ਗਿਆ। ਪਰ ਕੀ ਦੇਖਦਾ, ਜਦੋਂ ਉਹਨੇ ਕਬੂਤਰ ਦੀ ਧੌਣ ਤੇ ਸਾਧ ਸੰਗਤ ਹੱਥ ਰੱਖਿਆ ਨਾ, ਮਰੋੜਨ ਲੱਗਾ ਤੇ ਉਹ ਕਬੂਤਰ ਐ ਬਿਟਰ ਕੇ ਉਹਦੇ ਵੱਲ ਦੇਖਦਾ ਪਿਆ ਸੀਗਾ। ਉਸੇ ਸਮੇਂ ਹੱਥ ਪਿੱਛੇ ਹਟਾ ਲਿਆ ਤੇ ਕਹਿੰਦਾ ਕਿ ਨਹੀਂ, ਮੇਰੇ ਗੁਰੂ ਦੇਵ ਨੇ ਕਿਹਾ ਸੀ ਉੱਥੇ ਕਬੂਤਰ ਨੂੰ ਮਾਰ ਕੇ ਲਿਆਉਣਾ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ। ਇੱਥੇ ਤਾਂ 4 ਅੱਖਾਂ ਦੇਖ ਰਹੀਆਂ ਨੇ, ਮੈਂ ਕਬੂਤਰ ਨੂੰ ਦੇਖ ਰਿਹਾ ਤੇ ਕਬੂਤਰ ਮੈਨੂੰ ਦੇਖਦਾ ਪਿਆ। ਕਹਿੰਦਾ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਤੇ ਨਾ ਹੀ ਮੇਰੇ ਗੁਰੂ ਦੇਵ ਦੀ ਪ੍ਰਸੰਨਤਾ ਮਿਲਣੀ ਹੈ। ਉਹ ਆਇਆ ਤੇ 3 ਤਾਂ ਪਹਿਲਾਂ ਹੀ ਧਰੌਣਾ ਮਰੋੜ ਕੇ ਆ ਕੇ ਲਾਗੇ ਬੈਠੇ ਸਨ ਤੇ ਜਿਹੜਾ ਚੌਥਾ ਆਇਆ ਤੇ ਕਹਿੰਦਾ ਮਹਾਰਾਜ ਮੈਨੂੰ ਭਾਵੇਂ ਮਾਰੋ ਭਾਵੇਂ ਕੁੱਟੋ, ਜੋ ਮਰਜ਼ੀ ਕਰੋ, ਪਰ ਮੇਰੇ ਤੋਂ ਇਹ ਕੰਮ ਨਹੀਂ ਜੇ ਹੋਣਾ। ਕਹਿੰਦੇ ਕੀ ਕਾਰਨ? ਕਹਿਣ ਲੱਗਾ ਕਿ ਤੁਸੀਂ ਆਪੇ ਕਿਹਾ ਉੱਥੇ ਉਹਨੂੰ ਮਾਰ ਕੇ ਲਿਆਉਣਾ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ।
ਇਹ ਫਿਰ ਇੱਥੇ ਤਾਂ ਇੱਕ ਨਹੀਂ, ਚਾਰ ਚਾਰ ਅੱਖਾਂ ਦੇਖਦੀਆਂ ਪਈਆਂ ਸਨ। ਮੈਂ ਕਬੂਤਰ ਨੂੰ ਦੇਖਦਾ ਤੇ ਕਬੂਤਰ ਮੈਨੂੰ ਦੇਖਦਾ ਪਿਆ ਸੀਗਾ। ਉਹਨੂੰ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ। ਕਹਿੰਦੇ ਤੇਰੇ ਮਨ ਦੇ ਵਿੱਚ ਪੈ ਹੈ ਰੱਬ ਦਾ। ਭਾਵ ਜਿਨ੍ਹਾਂ ਨੇ ਸਾਧ ਸੰਗਤ ਜੀ ਪਰਮੇਸ਼ਰ ਨੂੰ ਸਰਬ ਵਿਆਪਕ ਜਾਣਿਆ ਹੈ ਨਾ, ਕਿ ਹਾਜ਼ਰ ਹਜੂਰ ਹੈ, ਕਿ ਜ਼ਾਹਰ ਜ਼ਹੂਰ ਹੈ, ਉਹ ਪਰਮੇਸ਼ਰ ਹਾਜ਼ਰ ਨਾਜ਼ਰ ਹੈ, ਕਦੇ ਵੀ ਦੂਰ ਨਹੀਂ ਜਾਂਦਾ। ਪਰ ਸਾਡੀ ਅਲਪਗਤਾ ਕਰਕੇ, ਤੁਸ਼ ਬੁੱਧੀ ਹੋਣੇ ਕਰਕੇ, ਅਗਿਆਤ ਹੋਣੇ ਕਰਕੇ ਅਸੀਂ ਕਹਿੰਦੇ ਕਿ ਸਾਨੂੰ ਕਿਹੜਾ ਕੋਈ ਦੇਖਦਾ, ਕਿਹੜਾ ਕੋਈ ਸਾਨੂੰ ਸੁਣਦਾ। ਪਾਪ ਕਰਮ ਕਰ ਲਈਏ, ਸਾਨੂੰ ਕਿਹੜਾ ਕੋਈ ਦੇਖਦਾ ਪਿਆ ਹੈ। ਚੋਰੀਆਂ ਕਰ ਲਈਏ, ਠੱਗੀਆਂ ਮਾਰ ਲਈਏ, ਝੂਠ ਬੋਲ ਲਈਏ, ਸਾਨੂੰ ਕਿਹੜਾ ਕੋਈ ਸੁਣਦਾ ਪਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਸੁਣਦਾ ਦੇਖਦਾ, ਕਿਉਂ ਮੁੱਕਰ ਪਿਆ ਜਾਏ। ਹੇ ਜੀਵ ਤੂੰ ਰੱਬ ਤੋਂ ਨਹੀਂ ਮੁੱਕਰ ਸਕੇਗਾ, ਇਹ ਗੱਲ ਚੇਤੇ ਰੱਖੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ, ਸਿੱਧੋ ਗਾਵੇ ਕੋ ਵੇਖੈ ਹਾਦਰਾ ਹਦੂਰ। ਕੌਣ ਵਾਹਿਗੁਰੂ ਨੂੰ ਗਾ ਸਕਦਾ ਹੈ ਭਲਾ? ਕਿਵੇਂ ਕੋਈ ਗਾ ਸਕਦਾ ਹੈ ਜੋ ਹਰ ਸਮੇਂ ਜੀਵਾਂ ਦੇ ਨੇੜੇ ਤੋਂ ਨੇੜੇ ਹੋ ਕਰਕੇ ਜੀਵਾਂ ਨੂੰ ਦੇਖ ਰਿਹਾ ਹੈ। ਕਥਨਾ ਕਥੀ ਨਾ ਆਵੇ ਟੋਟ। ਤੇ ਜਦੋਂ ਇੱਥੋਂ ਤੱਕ ਹਜੂਰ ਨੇ ਉਚਾਰਨ ਕੀਤਾ ਤੇ ਸਿੱਧ ਖਿੱਚ ਗਏ। ਕਹਿੰਦੇ ਮਹਾਰਾਜ ਫਿਰ ਕਿਸੇ ਨੇ ਉਹਨੂੰ ਕਥਨ ਕੀਤਾ ਹੀ ਨਹੀਂ ਹੋਵੇਗਾ। ਹੇ ਮਹਾਰਾਜ ਜੋ ਪਰਮੇਸ਼ਰ ਨੂੰ ਕਿਸੇ ਨੇ ਕਥਨ ਕੀਤਾ ਹੀ ਨਹੀਂ ਹੋਵੇਗਾ। ਤੇ ਸਤਿਗੁਰੂ ਜੀ ਕਹਿੰਦੇ ਕਥ ਨਾ ਕਥੀ ਨਾ ਆਵੇ ਟੋਟ। ਉਹ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਕਥਾ ਹੈ। ਅਕਥ ਵਾਹਿਗੁਰੂ ਜੀ ਦੇ ਗੁਣ ਹਨ, ਅਕਥ ਪਰਮੇਸ਼ਰ ਦੀਆਂ ਵਡਿਆਈਆਂ ਨੇ, ਅਕਥ ਵਾਹਿਗੁਰੂ ਜੀ ਦਾ ਬਲ ਹੈ, ਆਤਮਿਕ ਸ਼ਕਤੀਆਂ ਨੇ, ਕੋਈ ਕਥਨ ਨਹੀਂ ਕਰ ਸਕਦਾ। ਇਸ ਲਈ ਹਜੂਰ ਨੇ ਫਰਮਾਨ ਕੀਤਾ ਹੈ ਕਥ ਨਾ ਕਥੀ ਨਾ ਆਵੇ ਟੋਟ। ਜਗਤ ਅੰਦਰ ਬਹੁਤ ਸਾਰੇ ਤਮਾਮ ਜੀਵ ਕਥਾ ਦੇ ਵਾਹਿਗੁਰੂ ਦੀ ਕਥਨ ਕਰਨ ਵਾਲੇ ਕਰ ਕਰਕੇ ਥੱਕ ਹਾਰ ਗਏ, ਪਰ ਟੋਟ ਨਹੀਂ ਆਈ, ਭਾਵ ਕਿ ਘਟੀ ਨਹੀਂ। ਸਮਗਰ ਵਾਹਿਗੁਰੂ ਦੀ ਕਥਾ ਨੂੰ ਕੋਈ ਕਥਨ ਨਹੀਂ ਕਰ ਸਕਿਆ। ਕਥ ਕਥ ਕਥੀ ਕੋਟੀ ਕੋਟ ਕੋਟ। ਤੇ ਜਦੋਂ ਕਹਿਣ ਲੱਗੇ ਮਹਾਰਾਜ ਕਿਸੇ ਨੇ ਕਥਨ ਕੀਤਾ ਹੀ ਨਹੀਂ ਹੋਵੇਗਾ, ਤੇ ਹਜੂਰ ਕਹਿੰਦੇ ਸਿੱਧੋ ਕਥ ਕਥ ਕਥੀ ਕੋਟੀ ਕੋਟ ਕੋਟ। 1 ਕਰੋੜ ਨਹੀਂ, ਪਤਾ ਨਹੀਂ ਕਿੰਨੇ ਕਿੰਨੇ ਕਰੋੜ ਕਥਨ ਕਰ ਕਰਕੇ ਥੱਕ ਹਾਰ ਗਏ, ਪਰ ਵਾਹਿਗੁਰੂ ਦੀ ਅਕਥ ਕਥਾ ਨੂੰ ਕੋਈ ਕਥਨ ਨਹੀਂ ਕਰ ਸਕਿਆ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਨੇ ਕਥ ਕਥ ਕਥੀ ਕੋਟੀ ਕੋਟ ਕੋਟ। ਕਹਿੰਦੇ ਹਨ ਬ੍ਰਹਮਾ ਵੀ ਵਾਹਿਗੁਰੂ ਦੇ ਵੇਦਾਂ ਦੁਆਰਾ ਕਥਨ ਕਰਦਾ, ਯਤਨ ਕਰਦਾ, ਪਰ ਨਹੀਂ ਕਥਨ ਕੀਤੀ ਜਾਂਦੀ। ਫਿਰ ਸ਼ਿਵ ਜੀ ਵੀ ਕਥਨ ਕਰਦਾ, ਫਿਰ ਵੀ ਵਾਹਿਗੁਰੂ ਦੀ ਅਕਥ ਕਥਾ ਦਾ ਅੰਤ ਨਹੀਂ ਪੈਂਦਾ। ਵਿਸ਼ਨੂੰ ਭਗਵਾਨ ਵੀ ਕਥਨ ਕਰਦਾ, ਪਰ ਹਜੂਰ ਕਹਿੰਦੇ ਕਿਸੇ ਦੈਵੀ ਸ਼ਕਤੀਆਂ ਵਾਲਿਆਂ ਤੋਂ ਵੀ ਵਾਹਿਗੁਰੂ ਦੀ ਅਕਥ ਕਥਾ ਕਥਨ ਨਹੀਂ ਕੀਤੀ ਜਾਂਦੀ। ਦੇਦਾ ਦੇ ਲੈਤੇ ਥਾਕੇ ਪਾਹੇ। ਐਸਾ ਅਕਾਲ ਪੁਰਖ ਪਰਮੇਸ਼ਰ ਹੈ, ਜਗਤ ਦੇ ਜੀਵਾਂ ਨੂੰ ਦਾਤਾਂ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ। ਜੀਵ ਦਾਤਾਂ ਲੈ ਲੈ ਕਰਕੇ ਥੱਕ ਹਾਰ ਜਾਂਦੇ ਨੇ, ਪਰਾਰਬਧ ਪੂਰੀ ਹੋ ਜਾਂਦੀ ਹੈ, ਜੀਵ ਦੀ ਪਰਾਰਬਧ ਖਤਮ ਹੋ ਜਾਂਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਫੇਰ ਵੀ ਥੱਕਦਾ ਨਹੀਂ। ਜੀਵ ਜ਼ਿੰਦਗੀ ਭਰ ਦਾਤਾਂ ਲੈ ਲੈ ਕਰਕੇ ਥੱਕ ਹਾਰ ਜਾਂਦਾ ਹੈ, ਪਰ ਹਜੂਰ ਕਹਿੰਦੇ ਪਰਮੇਸ਼ਰ ਨਹੀਂ ਕਦੇ ਦਾਤਾਂ ਦੇਣ ਤੋਂ ਥੱਕਦਾ। ਦੇਂਦਾ ਦੇ ਲੈਦੇ ਥੱਕ ਪਾਹੇ। ਦਾਤਾਂ ਪਾ ਪਾ ਕਰਕੇ ਪਰਮੇਸ਼ਰ ਤੋਂ ਹੇ ਮਹਾਰਾਜ ਇਹ ਵੀ ਦਾਤ ਦੇ ਦੇਵੋ, ਇਹ ਵੀ ਦਾਤ ਦੇ ਦੇਵੋ। ਹਰ ਕੋਈ ਰੱਬ ਤੋਂ ਹੀ ਮੰਗਦਾ ਪਿਆ, ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਹੀ ਦਾਤਾਂ ਦਿੰਦਾ ਪਿਆ, ਪਰ ਪਰਮੇਸ਼ਰ ਨਹੀਂ ਕਦੇ ਵੀ ਥੱਕਦਾ। ਜੀਵ ਥੱਕ ਹਾਰ ਜਾਂਦੇ ਹੈ, ਉਮਰਾਂ ਪੂਰੀਆਂ ਹੋ ਜਾਂਦੀਆਂ ਨੇ, ਜ਼ਿੰਦਗੀਆਂ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਜਾਂਦੇ, ਪਰ ਪਰਮੇਸ਼ਰ ਫੇਰ ਵੀ ਦਾਤਾਂ ਦੇ ਹੀ ਜਾਂਦਾ ਹੈ। ਜੁਗਾ ਜੁਗੰਤਰ ਖਾਹੀ ਖਾਹੇ। ਫਿਰ ਐਸ ਕਲਯੁਗ ਦੇ ਸਮੇਂ ਦੀ ਗੱਲ ਨਹੀਂ ਹੈ। ਇਹ ਸਿੱਧੋ ਜੁਗਾਂ ਜੁਗਾਂ ਦੇ ਵਿੱਚ, ਇੱਕ ਯੁੱਗ ਦੇ ਵਿੱਚ ਨਹੀਂ, ਸਤਯੁਗ ਦੇ ਵਿੱਚ ਵੀ ਪਰਮੇਸ਼ਰ ਤੋਂ ਦਾਤਾਂ ਲੈ ਕੇ ਜੀਵ ਖਾਂਦੇ ਸਨ। ਫਿਰ ਜੋ ਤ੍ਰੇਤੇ ਦੇ ਵਿੱਚ ਵੀ ਦਾਤਾਂ ਪਰਮੇਸ਼ਰ ਤੋਂ ਲੈ ਕੇ ਮੰਗ ਮੰਗ ਕੇ ਖਾਂਦੇ ਸਨ। ਦੁਆਪਰ ਦੇ ਵਿੱਚ ਵੀ ਪਰਮੇਸ਼ਰ ਤੋਂ ਦਾਤਾਂ ਲੈ ਕੇ ਮੰਗ ਕੇ ਖਾਂਦੇ ਸਨ। ਹੁਣ ਵੀ ਵਾਹਿਗੁਰੂ ਤੋਂ ਮੰਗਦੇ ਪਏ ਹੈ, ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਤੋਂ ਹੀ ਮੰਗਣਗੇ। ਜੁਗਾ ਜੁਗੰਤਰ ਖਾਹੀ ਖਾਹੇ, ਪਰ ਪਰਮੇਸ਼ਰ ਫੇਰ ਵੀ ਅਣਥੱਕ ਜੀਵਾਂ ਨੂੰ ਦਾਤਾਂ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ। ਸਾਧ ਸੰਗਤ ਜੀ, ਅਸੀਂ ਫਿਰ ਵੀ ਕਿੰਨੇ ਅਕਿਰਤ ਕਣ ਹਾਂ, ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦੇ। ਹਜੂਰ ਦੇ ਬਚਨ ਆਉਂਦੇ ਹਨ, ਐਸਾ ਉਹ ਦਿਆਲੂ ਸ਼੍ਰੋਮਣੀ ਦਾਤਾ ਹੈ,
ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਸਾਨੂੰ ਅਕਿਰਤ ਕਣਾਂ ਨੂੰ ਫੇਰ ਵੀ ਪਰਮੇਸ਼ਰ ਪਾਲੀ ਜਾਂਦਾ ਹੈ। ਸਾਡੀ ਅਕਿਰਤ ਕਣਤਾ ਦੇਖਦਿਆਂ ਹੋਇਆਂ ਵੀ, ਸਾਡੇ ਔਗਣ ਦੇਖ ਕੇ ਵੀ ਪਰਮੇਸ਼ਰ ਸਾਨੂੰ ਦਾਤਾਂ ਦੇ ਹੀ ਜਾਂਦਾ ਹੈ। ਐਸਾ ਉਹ ਸ਼੍ਰੋਮਣੀ ਦਾਤਾ ਹੈ। ਹੁਕਮੀ ਹੁਕਮ ਚਲਾਏ ਰਾਹੋ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਸਿੱਧੋ ਉਹ ਪਰਮੇਸ਼ਰ ਹੁਕਮੀ ਹੈ ਨਾ, ਸਾਰੀ ਸ੍ਰਿਸ਼ਟੀ ਦੇ ਹੁਕਮ ਚਲਾਉਣ ਵਾਲਾ ਹੈ। ਸਾਰੀ ਕਾਇਨਾਤ ਜਿਸ ਪਰਮੇਸ਼ਰ ਦੇ ਹੁਕਮ ਵਿੱਚ ਹੈ, ਉਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਹੀ ਚਲਾਉਣਾ ਕੀਤਾ ਹੈ। ਹੁਕਮੀ ਹੁਕਮ ਚਲਾਏ ਰਾਹੋ। ਹੁਕਮ ਦੇ ਰਸਤੇ ਤੇ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਚਲਾਇਆ ਹੈ। ਵਾਹਿਗੁਰੂ ਤੋਂ ਕੋਈ ਵੀ ਆਜ਼ਾਦ ਨਹੀਂ ਹੈ। ਜਿਹੜਾ ਵਾਹਿਗੁਰੂ ਦੇ ਹੁਕਮ ਤੋਂ ਆਜ਼ਾਦ ਹੋ ਕੇ ਚੱਲਦਾ ਹੋਵੇ, ਨਾਨਕ ਵਿਗਸੈ ਵੇ ਪਰਵਾਹੋ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਉਹ ਪਰਮੇਸ਼ਰ ਐਸਾ ਹੈ, ਵਿਗਸੈ ਸਦਾ ਹੀ ਆਨੰਦ ਦੇ ਸਹਿਤ ਰਹਿੰਦਾ। ਬੇਪਰਵਾਹ, ਉਹ ਬੇਮੁਹਤਾਜ ਹੈ। ਬੇਪਰਵਾਹ ਉਹ ਪਰਮੇਸ਼ਰ ਦਾ ਸਰੂਪ ਹੈ। ਕਿਸੇ ਦੀ ਮੁਹਤਾਜਗੀ ਨਹੀਂ ਕਦੇ ਕਰਦਾ। ਜੀਵਾਂ ਨੂੰ ਦਾਤਾ ਦਿੰਦਾ ਹੈ, ਜੀਵਾਂ ਦੇ ਅੰਦਰ ਆਤਮਾ ਰੂਪ ਹੋ ਕੇ ਵਰਤਦਾ ਹੈ, ਪਰ ਕਿਸੇ ਦੇ ਮੁਹਤਾਜ ਨਹੀਂ ਹੈ। ਬੇਮੁਹਤਾਜ ਜੋ ਪਰਮੇਸ਼ਰ ਦਾ ਸਰੂਪ ਹੈ। ਇਹ ਸਾਧ ਸੰਗਤ ਜੀ ਨਖਿਰ ਦੁਆਰਾ, ਵਿਧੀ ਦੁਆਰਾ ਸਤਿਗੁਰੂ ਜੀ ਨੇ ਇੱਥੇ ਉਪਦੇਸ਼ ਦਿੱਤਾ ਹੈ। ਇਸੇ ਹੀ ਪੌੜੀ ਦੀ ਦੁਬਾਰਾ ਅਸੀਂ ਹੁਣ ਫੇਰ ਅਰਥ ਸਰਵਣ ਕਰਾਂਗੇ, ਜੋ ਵਿਧੀ ਪੱਖ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਪਦੇਸ਼ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੌਣ ਵਾਹਿਗੁਰੂ ਨੂੰ ਗਾਵੰਦਾ ਹੈ? ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਗਾਵੈ ਕੋ ਤਾਣ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੈ ਜੋ ਵਾਹਿਗੁਰੂ ਦੇ ਬਦ ਨੂੰ ਕਥਨ ਕਰਦਾ ਹੈ, ਵਾਹਿਗੁਰੂ ਦੇ ਬਦ ਨੂੰ ਗਾਵੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਤੇ ਆਪ ਜੀ ਦਾ ਹੀ ਬਲ ਵਰਤ ਰਿਹਾ ਹੈ। ਹੇ ਪਰਮੇਸ਼ਰ, ਆਪ ਜੀ ਦਾ ਹੀ ਬਲ ਸਾਨੂੰ ਬਖਸ਼ਿਆ ਹੋਇਆ ਹੈ। ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਬਦ ਨੂੰ ਗਾਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਉਂ ਆਖਦੇ ਹਨ, ਹੋਵੈ ਕਿਸੈ ਤਾਣ। ਹੇ ਪਰਮੇਸ਼ਰ, ਤਾਂ ਹੀ ਕਿਸੇ ਵਿੱਚ ਇੰਨਾ ਤਾਣ ਬਲ ਆ ਸਕਦਾ ਆਪ ਜੀ ਨੂੰ ਗਾਉਣੇ ਦਾ, ਜੇ ਮਹਾਰਾਜ ਆਪ ਕਿਰਪਾ ਕਰਕੇ ਬਲ ਬਖਸ਼ੋ ਤਾਂ। ਹੋਵੈ ਕਿਸੈ ਤਾਣ, ਕਿਸੇ ਦੇ ਮਹਾਰਾਜ ਸਰੀਰ ਦਾ ਤਾਣ ਜਾਂ ਫਿਰ ਮਹਾਰਾਜ ਆਤਮਿਕ ਤਾਣ ਜੋ ਬਲ ਹੈ, ਆਪ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਕਿਸੇ ਨੂੰ ਪ੍ਰਾਪਤ ਹੋ ਸਕਦਾ। ਹੋਵੈ ਕਿਸੈ ਤਾਣ, ਕਿਸੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਿਸ ਕਿਸੇ ਨੂੰ ਆਪ ਜੀ ਨੇ ਜਿੰਨਾ ਕੋ ਬਲ ਬਖਸ਼ਿਆ ਹੈ, ਇਹ ਮਹਾਰਾਜ ਉਹਨਾਂ ਕੋਈ ਆਪ ਜੀ ਦਾ ਕਥਨ ਕਰਦਾ। ਕੋਈ ਹਰ ਕੋਈ ਇਹ ਥੋੜ੍ਹੀ ਹੈ ਕਿ ਦਾਵਾ ਕਰਕੇ ਆਖ ਲਵੇ ਕਿ ਇੰਨਾ ਕੋਈ ਪਰਮੇਸ਼ਰ ਦਾ ਬਲ ਹੈ। ਇਹ ਮਹਾਰਾਜ ਜਿੰਨਾ ਕੋ ਆਪ ਜੀ ਨੇ ਕਿਸੇ ਨੂੰ ਸਮਰੱਥਾ ਦਿੱਤੀ ਹੈ, ਜਿੰਨਾ ਕੋ ਆਪ ਜੀ ਨੇ ਕਿਸੇ ਨੂੰ ਮਹਾਰਾਜ ਬੁੱਧੀ ਦਾ ਬਲ ਬਖਸ਼ਿਆ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਦੇਤੀ। ਇਹ ਵਿਧੀ ਪੱਖ ਦੁਆਰਾ ਧੰਨ ਗੁਰੂ ਨਾਨਕ ਦੇਵ ਸਾਹਿਬ ਉਪਦੇਸ਼ ਦੇ ਰਹੇ ਹੈ। ਕਹਿੰਦੇ ਜਿੰਨਾ ਕੋ ਵਾਹਿਗੁਰੂ ਕਿਸੇ ਨੂੰ ਬਲ ਬਖਸ਼ਦਾ ਹੈ, ਉਹਨਾਂ ਕੋ ਕਥਨ ਕਰ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਿਨ੍ਹਾਂ ਨੂੰ ਵਾਹਿਗੁਰੂ ਨੇ ਜੀਵਨ ਦੇ ਵਿੱਚ ਸਾਧ ਸੰਗਤ ਜੀ ਸ਼੍ਰੋਮਣੀ ਦਾਤਾਂ ਬਖਸ਼ੀਆਂ ਹਨ। ਇੱਕ ਦਾਤ ਨੇ ਬੇਅੰਤ ਵਾਹਿਗੁਰੂ ਦੀਆਂ ਹੀ ਦਾਤਾਂ ਬਖਸ਼ੀਆਂ ਨੇ। ਧਰਮ ਔਰ ਅਰਥ ਕਾਮ ਮੋਕਸ਼, ਇਹ ਪਦਾਰਥਾਂ ਰੂਪੀ ਦਾਤਾਂ ਵਾਹਿਗੁਰੂ ਨੇ ਬਖਸ਼ੀਆਂ, ਉਹ ਵੀ ਪਰਮੇਸ਼ਰ ਨੂੰ ਹੀ ਗਾਉਂਦੇ ਹੈ। ਫਿਰ ਸਾਧ ਸੰਗਤ ਦੇ ਸ਼ੁਭ ਗੁਣਾ ਰੂਪੀ ਦਾਤਾਂ ਜਿਸ ਨੂੰ ਪਰਮੇਸ਼ਰ ਨੇ ਬਖਸ਼ੀਆਂ, ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ ਆਦਿਕ, ਇਹ ਸ਼ੁਭ ਗੁਣਾ ਰੂਪੀ ਮੁੰਦਰਾ, ਮੈਤਰੀ, ਉਪੇਖਿਆ, ਸ਼ਾਂਤੀ ਆਦਿਕ ਜਿਨ੍ਹਾਂ ਨੂੰ ਸ਼ੁਭ ਗੁਣਾ ਰੂਪੀ ਦਾਤਾਂ ਬਖਸ਼ੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗਾਵੈ ਕੋ ਦਾਤ। ਉਹ ਗੁਰਮੁਖ ਪਿਆਰੇ ਵਿਰਲੇ ਹੀ ਹਨ ਪਰਮੇਸ਼ਰ ਦੀਆਂ ਦਾਤਾਂ ਜਾਣ ਕੇ ਜੋ ਵਾਹਿਗੁਰੂ ਨੂੰ ਗਾਵੰਦੇ ਹਨ। ਉਹ ਪ੍ਰਤੱਖ ਪ੍ਰਗਟ ਜਾਣਦੇ ਨੇ ਨਿਸ਼ਚੈ ਕਰਕੇ ਪਰਮਾਤਮਾ। ਹੈ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੀਆਂ ਹੀ ਸਰਬੱਗ ਜਗਤਾਂ ਅੰਦਰ ਬਖਸ਼ੀਆਂ ਹੋਈਆਂ ਦਾਤਾਂ ਹਨ। ਜਾਣੈ ਨਿਸ਼ਾਨ, ਨਿਸ਼ਚੈ ਕਰਕੇ ਜਾਣਦੇ ਹੈ ਔਰ ਪ੍ਰਗਟ ਸਰੂਪ ਵਾਹਿਗੁਰੂ ਨੂੰ ਜਾਣ ਕੇ ਪਰਮੇਸ਼ਰ ਦੀਆਂ ਦਾਤਾਂ ਨੂੰ ਹਰ ਸਮੇਂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹਨ। ਹੇ ਮਹਾਰਾਜ, ਹੇ ਪਰਮੇਸ਼ਰ, ਕਿੰਨੇ ਸਾਡੇ ਤੇ ਆਪ ਜੀ ਨੇ ਪਰਉਪਕਾਰ ਕੀਤੇ ਹਨ। ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ ਧਨਾਸਰੀ ਰਾਗ ਵਿੱਚ, ਜਿਨ ਕੰਨ ਕੀਤੇ ਅੱਖੀ ਨਾਗ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ। ਇਉਂ ਕਹਿੰਦੇ ਉਹ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਨੂੰ ਯਾਦ ਕਰਦੇ ਰਹਿੰਦੇ ਹੈ। ਫਿਰ ਹਿਰਦੇ ਅੰਦਰ ਨਿਮਰਤਾ ਧਾਰਨ ਕਰਕੇ ਰੱਖਦੇ ਨੇ
ਪਰਮੇਸ਼ਰ ਦੀਆਂ ਬਖਸ਼ੀਆਂ ਦਾਤਾਂ ਨੂੰ ਹਰ ਸਮੇਂ ਯਾਦ ਕਰਦੇ ਹੈ। ਹੇ ਪਰਮਾਤਮਾ, ਸਭ ਆਪ ਜੀ ਦੀਆਂ ਮਹਾਰਾਜ ਦਾਤਾਂ ਬਖਸ਼ੀਆਂ ਹੋਈਆਂ ਹਨ। ਹੇ ਮਹਾਰਾਜ, ਸੁੰਦਰ ਸਰੀਰ ਆਪ ਜੀ ਨੇ ਦਰੁਸਤ ਸਾਨੂੰ ਇਹ ਨਰ ਨਾਰਾਇਣੀ ਬਖਸ਼ੀ ਹੈ। ਜੇ ਮਹਾਰਾਜ ਸਾਡੀਆਂ ਅੱਖਾਂ ਨਾ ਕੰਮ ਕਰਦੀਆਂ ਹੁੰਦੀਆਂ ਤੇ ਸਾਡਾ ਕੀ ਬਲ ਸੀਗਾ। ਮਹਾਰਾਜ ਆਪ ਜੀ ਦੇ ਦੀਦਾਰ ਭਲਾ ਕਿਵੇਂ ਅਸੀਂ ਕਰ ਸਕਣੇ ਸਨ। ਕੰਨਾਂ ਵਿੱਚ ਸੁਣਨ ਸ਼ਕਤੀ ਨਾ ਹੁੰਦੀ, ਕੰਨਾਂ ਤੋਂ ਬੋਲੇ ਹੁੰਦੇ ਤੇ ਮਹਾਰਾਜ ਆਪ ਜੀ ਦਾ ਜਸ ਕਿਵੇਂ ਸਾਨੂੰ ਸਰਵਣ ਕਰਨਾ ਸੀ। ਹੱਥ ਨਾਲ ਕੰਮ ਕਰਦੇ ਹੁੰਦੇ ਤੇ ਮਹਾਰਾਜ ਇਹਨਾਂ ਨਾਲ ਟਹਿਲ ਕਿਵੇਂ ਕਰਨੀ ਸੀ। ਪੈਰ ਨਾ ਕੰਮ ਕਰਦੇ ਹੁੰਦੇ ਤੇ ਮਹਾਰਾਜ ਆਪ ਜੀ ਦੀ ਸਤ ਸੰਗਤ ਵਿੱਚ ਕਿਵੇਂ ਚੱਲ ਕੇ ਆਉਣਾ ਸੀਗਾ। ਕਿਵੇਂ ਆਪ ਜੀ ਦੀਆਂ ਮਹਾਰਾਜ ਪ੍ਰਦਖਣਾ ਕਰਨੀਆਂ ਸਨ। ਇਉਂ ਗੁਰਮੁਖ ਪਿਆਰੇ ਵਾਹਿਗੁਰੂ ਦੇ ਬਖਸ਼ੀਆਂ ਹੋਈਆਂ ਦਾਤਾਂ ਨੂੰ ਯਾਦ ਕਰ ਕਰਕੇ ਪਰਮੇਸ਼ਰ ਦਾ ਧੰਨਵਾਦ ਕਰਦੇ ਰਹਿੰਦੇ ਹੈ। ਹਰ ਸਮੇਂ ਵਾਹਿਗੁਰੂ ਦੇ ਸ਼ੁਕਰਾਨਾ ਕਰਦੇ ਰਹਿੰਦੇ ਹਨ। ਸਾਧ ਸੰਗਤ ਜੀ, ਇਹ ਦਾਤਾਂ ਹਨ ਵੀ ਬਹੁਤ ਅਮੋਲਕ, ਪਰ ਜੇਕਰ ਕੋਈ ਇਹਨਾਂ ਦੀ ਕਦਰ ਕਰੇ ਤਾਂ, ਜੇ ਅਗਿਆਤ ਹੋ ਕੇ ਰਹੇ ਨਾ ਤੇ ਸਾਧ ਸੰਗਤ ਜੀ, ਸਰੀਰ ਦਾ ਵੀ ਇਹ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਇਹਦੀ ਵੀ ਕੋਈ ਕਦਰ ਨਹੀਂ ਮਨੁੱਖ ਜਾਣ ਸਕਦਾ। ਬਹੁਤ ਅਮੋਲਕ ਦਾਤਾਂ ਨੇ। ਨਹੀਂ ਤਾਂ ਉਹਨਾਂ ਨੂੰ ਪੁੱਛ ਕਰਕੇ ਦੇਖੋ ਜਿਨ੍ਹਾਂ ਨੇਤਰਾਂ ਵੀ ਦੇਖਣ ਦੀ ਸ਼ਕਤੀ ਨਹੀਂ ਹੈ, ਕੀ ਕਦਰ ਹੈ ਅੱਖਾਂ ਦੀ। ਸਾਧ ਸੰਗਤ, ਉਹਨਾਂ ਨੂੰ ਪੁੱਛ ਕਰਕੇ ਦੇਖੋ ਜਿਨ੍ਹਾਂ ਦੇ ਕੰਨਾਂ ਵਿੱਚ ਸੁਣਨ ਸ਼ਕਤੀ ਨਹੀਂ, ਬੋਲੇ ਹਨ, ਜਿਨ੍ਹਾਂ ਤੋਂ ਪੈਰਾਂ ਤੋਂ ਚੱਲਣ ਦੀ ਸਮਰੱਥਾ ਨਹੀਂ ਹੈ, ਉਹਨਾਂ ਨੂੰ ਪੁੱਛ ਕਰਕੇ ਦੇਖੋ ਇਹਨਾਂ ਦੀ ਕੀ ਕੀਮਤ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰੇ ਇਸੇ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਰਹਿੰਦੇ ਹੈ। ਇਹ ਪਰਮਾਤਮਾ, ਆਪ ਜੀ ਦਾ ਧੰਨਵਾਦ ਹੈ। ਮਹਾਰਾਜ ਸੁੰਦਰ ਨਰ ਨਾਰਾਇਣੀ ਆਪ ਜੀ ਨੇ ਸਾਨੂੰ ਬਖਸ਼ੀ ਹੈ। ਇਹ ਦਰੁਸਤ ਸਰੀਰ ਪਰਮੇਸ਼ਰ ਆਪ ਜੀ ਨੇ ਸਾਨੂੰ ਦਿੱਤਾ ਹੈ, ਸਾਨੂੰ ਤੰਦਰੁਸਤੀ ਬਖਸ਼ੀ ਹੈ। ਉਹ ਫਿਰ ਬੜੇ ਉਦਮ ਦੇ ਨਾਲ ਅੰਮ੍ਰਿਤ ਵੇਲੇ ਉੱਠ ਕਰਕੇ ਜਿੱਥੇ ਤਨ ਨੂੰ ਪਵਿੱਤਰ ਕਰਦੇ ਉੱਥੇ ਚੌਂਕੜਾ ਲਗਾ ਕੇ ਫਿਰ ਗੁਰਮੁਖ ਬੈਠ ਜਾਂਦੇ ਹੈ। ਮਨ ਨੂੰ ਪਵਿੱਤਰ ਕਰਨ ਦੇ ਲਈ ਵਾਹਿਗੁਰੂ 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 ਉਚਾਰਦੇ ਹਨ ਔਰ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹਨ। ਗਾਵੇ ਕੋ ਗੁਣ ਵਡਿਆਈਆਂ ਚਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕੋਈ ਵਿਰਲੇ ਗੁਰਮੁਖ ਪਿਆਰੇ ਹਨ ਜੋ ਪਰਮੇਸ਼ਰ ਦੀਆਂ ਸੁੰਦਰ ਵਡਿਆਈਆਂ ਨੂੰ ਉਚਾਰਦੇ ਹਨ, ਵਾਹਿਗੁਰੂ ਦੀਆਂ ਵਡਿਆਈਆਂ ਨੂੰ ਹਰ ਸਮੇਂ ਗਾਉਂਦੇ ਹੈ ਕਿ ਪਰਮਾਤਮਾ ਆਪ ਜੀ ਦੀਆਂ ਵਡਿਆਈਆਂ ਬਹੁਤ ਸੁੰਦਰ ਹਨ। ਹੇ ਪਰਮੇਸ਼ਰ, ਬੇਅੰਤ ਆਪ ਜੀ ਦੀਆਂ ਵਡਿਆਈਆਂ ਹਨ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਅਚਰਜ ਕੌਤਕ ਹਨ ਔਰ ਐਸੀਆਂ ਸੁੰਦਰ ਪਰਮੇਸ਼ਰ ਆਪ ਜੀ ਦੀਆਂ ਵਡਿਆਈਆਂ ਹਨ। ਇਹਦੇ ਸਮਾਨ ਕੋਈ ਦੁਨੀਆ ਦੀ ਹੋਰ ਵਡਿਆਈ ਕਿਸੇ ਨਾਲ ਤੁਲਨਾ ਕੀਤੀ ਹੀ ਨਹੀਂ ਜਾ ਸਕਦੀ। ਇਹ ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ ਵੀ ਵਚਨ ਆਉਂਦੇ ਹਨ ਨਾ ਕਿ ਸੰਸਾਰ ਭਰ ਦੀਆਂ ਜਿੰਨੀਆਂ ਵੀ ਵਡਿਆਈਆਂ ਨੇ ਕੇਵਲ ਸੰਸਾਰ ਤੱਕ ਸੀਮਿਤ ਹਨ। ਭਾਵੇਂ 4 ਦਿਨ ਕੋਈ ਜ਼ਿੰਦਗੀ ਦੇ ਵਿੱਚ ਬੜੀ ਸੋਭਾ ਕੋਈ ਕਰ ਦੇਵੇ ਨਾ ਕਿ ਫਲਾਣਾ ਮਨੁੱਖ ਬੜਾ ਹੀ ਉਹਦੀ ਜੈਕਾਰ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਡਿਆਈ ਰੱਬ ਦੇ ਦਰ 'ਤੇ ਥੋੜ੍ਹਾ ਪ੍ਰਵਾਨ ਹੋਣ ਵਾਲੀ ਹੈ। ਉਹ ਵਾਹਿਗੁਰੂ ਦੇ ਦਰ 'ਤੇ ਉਹੋ ਹੀ ਪ੍ਰਵਾਨ ਹੈ ਜੋ ਵਾਹਿਗੁਰੂ ਦੀ ਵਡਿਆਈ ਕੀਤੀ ਹੋਵੇਗੀ, ਪਰਮੇਸ਼ਰ ਦਾ ਜਸ ਉਚਾਰਨ ਕੀਤਾ ਹੋਵੇਗਾ। ਇਸ ਲਈ ਹਜ਼ੂਰ ਕਹਿੰਦੇ ਗੁਰਮੁਖ ਪਿਆਰੇ ਗਾਵੇ ਕੋ ਗੁਣ ਵਡਿਆਈਆਂ ਚਾਰ। ਵਿਰਲੇ ਹੀ ਗੁਰਮੁਖ ਹਨ ਜੋ ਵਾਹਿਗੁਰੂ ਦੀ ਸੁੰਦਰ ਵਡਿਆਈਆਂ ਨੂੰ ਉਚਾਰਨ ਕਰਦੇ ਹੈ। ਤੇ ਸਾਧ ਸੰਗਤ ਜੀ, ਕੋਈ ਪਾਠੀ ਸਿੰਘ ਇਉਂ ਵੀ ਇਹ ਪਾਠ ਕਰਦੇ ਇਹ ਪੰਕਤੀ ਦਾ, ਗਾਵੇ ਕੋ ਗੁਣ ਵਡਿਆਈ ਆਚਾਰ ਕਰਕੇ, ਪਰ ਇਹ ਤਾਂ ਨਾ ਤਾਂ ਦਮਦਮਾ ਸਾਹਿਬ ਟਕਸਾਲ ਦਾ ਸਾਧ ਸੰਗਤ ਜੀ ਪਾਠ ਹੈ ਤੇ ਨਾ ਅੰਮ੍ਰਿਤਸਰ ਸਾਹਿਬ ਦੇ ਟਕਸਾਲ ਦਾ ਪਾਠ ਹੈ। ਇਉਂ ਇਹਦੇ ਵਿੱਚੋਂ ਅਰਥ ਕੱਢਣ ਦੇ ਵਾਸਤੇ ਐੜੇ ਨੂੰ ਕੰਨੇ ਦੇ ਨਾਲ ਅਰਥ ਕਰਨ ਦੇ ਵਾਸਤੇ ਸਾਧ ਸੰਗਤ ਜੀ ਪਾਠ ਇਉਂ ਬਣਾਇਆ ਜਾ ਸਕਦਾ ਹੈ, ਪਰ ਮੁੱਖ ਪਾਠ ਜਿਹੜਾ ਨੇ ਵਡਿਆਈਆਂ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਵਡਿਆਈ ਤੇ ਆਚਾਰ। ਆਚਾਰ ਕਹਿੰਦੇ ਨੇ ਕਰਤਬਾਂ ਨੂੰ। ਵਾਹਿਗੁਰੂ ਦੇ ਅਚਰਜ ਕੌਤਕ ਹਨ। ਅਚਰਜ ਪਰਮਾਤਮਾ ਦੀ ਲੀਲਾ ਹੈ। ਕੈਸੀ ਅਚਰਜ ਲੀਲਾ ਹੈ। ਹਜ਼ੂਰ ਦੇ ਵਚਨ ਆਉਂਦੇ ਹਨ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰਾ ਉੱਚੋ ਅਗਮ ਅਪਾਰੇ। ਮਹਾਰਾਜ ਖਿਨ ਮਾਤਰ ਸਮੇਂ ਵਿੱਚ ਕੁਝ ਕਰ ਦਿੰਦੇ ਹੋ, ਖਿਨ ਮਾਤਰ ਸਮੇਂ ਵਿੱਚ ਕੁਝ ਹੋਰ ਕਰ ਦਿੰਦੇ ਹੋ। ਬੇਅੰਤ ਆਪ ਜੀ ਦੇ ਅਚਰਜਤਾ ਭਰੇ ਕੌਤਕ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀਆਂ ਸੁੰਦਰ ਵਡਿਆਈਆਂ, ਅਚਰਜਤਾ ਭਰੇ ਵਾਹਿਗੁਰੂ ਦੇ ਕੌਤਕ ਗੁਰਮੁਖ ਪਿਆਰੇ ਵਾਹਿਗੁਰੂ ਦੇ ਗਾਉਂਦੇ ਹਨ। ਗਾਵੇ ਕੋ
ਵਿਦਿਆ ਵਿਖਮ ਵਿਚਾਰ। ਤੇ ਗੁਰਮੁਖ ਪਿਆਰਿਆਂ ਨੇ ਸ਼ਬਦ ਦੇ ਵਿਚਾਰ ਕਰ ਕਰਕੇ ਨਿਸ਼ਚੈ ਕਰਕੇ ਜਾਣਿਆ ਜੋ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਕੇਵਲ ਇੱਕ ਪਰਮੇਸ਼ਰ ਦਾ ਹੀ ਜਸ ਗਾਉਂਦੇ ਹੈ। ਉਹ ਕਹਿੰਦੇ ਹਨ ਵਿਦਿਆ ਦੁਆਰਾ ਵੀ ਉਹ ਪਰਮਾਤਮਾ ਦੀ ਪ੍ਰਾਪਤੀ ਹੋਣੀ ਕਠਿਨ ਹੈ। ਵਿਖਮ ਕਹਿੰਦੇ ਨੇ ਕਠਿਨਤਾਈ ਨੂੰ, ਔਖੀ ਹੈ, ਭਾਵ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਜੇ ਕਹੇ ਕਿ ਇਕੱਲਾ ਦੁਨੀਆ ਭਰ ਦੀ ਵਿਦਿਆ ਪੜ੍ਹ ਕੇ ਮੈਂ ਵਾਹਿਗੁਰੂ ਦਾ ਅੰਤ ਪਾ ਲਵਾਂਗਾ, ਉਹ ਤਾਂ ਸਤਿਗੁਰੂ ਜੀ ਨੇ ਪਹਿਲਾਂ ਹੀ ਕਥਨ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਭਾਵੇਂ ਤਮਾਮ ਦੁਨੀਆ ਭਰ ਦੀ ਕੋਈ ਵਿਦਿਆ ਪੜ੍ਹ ਲਵੇ, ਭਾਵੇਂ ਤਾਂਤਰਿਕ ਵਿਦਿਆ ਪੜ੍ਹ ਲਵੇ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦੀ ਪ੍ਰਬਲ ਸ਼ਕਤੀ ਨੂੰ ਕੋਈ ਕਥਨ ਨਹੀਂ ਕਰ ਸਕਦਾ। ਸੁਰਤੀ ਬਿਰਤੀ ਦੁਆਰਾ ਕਿਸੇ ਵੀ ਢੰਗ ਤਰੀਕੇ ਦੇ ਦੁਆਰਾ ਉਹ ਵਾਹਿਗੁਰੂ ਦੇ ਸਮਗਰ ਗੁਣਾਂ ਨੂੰ ਕੋਈ ਉਚਾਰਨ ਨਹੀਂ ਕਰ ਸਕਦਾ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਗਾਵੇ ਕੋ ਵਿਦਿਆ ਵਿਖਮ ਵਿਚਾਰ। ਕਹਿੰਦੇ ਹਨ ਵਿਖਮ ਬੜਾ ਕਠਿਨ ਜਾਣ ਕਰਕੇ ਗੁਰਮੁਖਾਂ ਨੇ ਵਿਚਾਰ ਕੀਤੀ ਹੈ ਕਿ ਆਪਣੇ ਬਲ ਦੁਆਰਾ ਜਾਂ ਕਿਸੇ ਦੁਨੀਆ ਦੀ ਵਿਦਿਆ ਦੁਆਰਾ ਪਰਮੇਸ਼ਰ ਨੂੰ ਪੂਰਾ ਉਚਾਰਨ ਨਹੀਂ ਕੀਤਾ ਜਾ ਸਕਦਾ। ਇਉਂ ਕਠਿਨ ਵਾਹਿਗੁਰੂ ਦਾ ਸਰੂਪ ਜਾਣ ਕਰਕੇ, ਕਠਿਨ ਭਾਵ ਭਗਤੀ ਦਾ ਪਰਮਾਰਥ ਦਾ ਰਸਤਾ ਜਾਣ ਕੇ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਨੂੰ ਗਾਉਂਦੇ ਹਨ। ਗਾਵੇ ਕੋ ਸਾਜ ਕਰੇ ਤਨ ਖੇਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰਮੁਖਾਂ ਨੇ ਵਾਹਿਗੁਰੂ ਨੂੰ ਗਾਵਿਆ ਕਿ ਪਰਮੇਸ਼ਰ ਤਨਕ ਮਾਤਰ ਸਮੇਂ ਅੰਦਰ ਜਗਤ ਦੇ ਜੀਵਾਂ ਦੀ ਸਰੀਰਾਂ ਨੂੰ ਸਿਰਜ ਦਿੰਦਾ ਹੈ, ਪੈਦਾ ਬਣਾ ਦਿੰਦਾ ਹੈ। ਫਿਰ ਤਰ੍ਹਾਂ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਜੀਵਾਂ ਨੂੰ ਪੈਦਾ ਕਰਦਾ ਅਤੇ ਜਦੋਂ ਪ੍ਰਾਰਬਧ ਪੂਰੀ ਹੋ ਜਾਂਦੀ ਹੈ ਖੇਹ ਪਰਮੇਸ਼ਰ ਫਿਰ ਉਹਨਾਂ ਨੂੰ ਸਵਾਰੂ ਬਣਾ ਦੇਣਾ ਕਰਦਾ, ਕਿਉਂਕਿ ਉਹ ਪਰਮੇਸ਼ਰ ਆਪ ਹੀ ਜੀਵਾਂ ਦਾ ਕਰਤਾ ਹੈ, ਆਪ ਹੀ ਜੀਵਾਂ ਦਾ ਭਰਤਾ ਹੈ, ਆਪ ਹੀ ਜੀਵਾਂ ਦਾ ਹਰਤਾ ਹੈ। ਆਪ ਹੀ ਪੈਦਾ ਕਰਨ ਵਾਲਾ ਹੈ, ਆਪ ਹੀ ਪਰਵਰਿਸ਼ ਕਰਨ ਵਾਲਾ ਹੈ, ਆਪ ਹੀ ਜੀਵਾਂ ਰੂਪ ਹੋ ਕੇ ਕਰਮ ਕਰਨ ਵਾਲਾ ਹੈ ਅਤੇ ਆਪ ਹੀ ਫਿਰ ਉਹਨਾਂ ਨੂੰ ਸਾਧ ਸੰਗਤ ਜੀ ਆਪਣੇ ਸਰੂਪ ਦੇ ਵਿੱਚ ਸਮੇਟਣ ਵਾਲਾ ਹੈ। ਐਸਾ ਉਹ ਪਰਮੇਸ਼ਰ ਦਾ ਉਹ ਅਚਰਜ ਵਾਹਿਗੁਰੂ ਜੀ ਦੇ ਕੌਤਕ ਹਨ। ਗਾਵੇ ਕੋ ਸਾਜ ਕਰੇ ਤਨ ਖੇਹ। ਇਹ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ ਤਾਂ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ, ਤਾਂ ਹੀ ਕਹਿੰਦੇ ਨੇ ਪਰਮੇਸ਼ਰ ਆਪ ਨੇ ਕਿਰਪਾ ਕੀਤੀ ਹੈ, ਤਾਂ ਹੀ ਜਗਤ ਦੇ ਅੰਦਰ ਮਹਾਰਾਜ ਸਾਡੇ ਸਰੀਰ ਦੀ ਸਿਰਜਣਾ ਹੋਈ ਹੈ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਅੰਦਰ ਸਾਡਾ ਜਨਮ ਹੋਇਆ। ਉਹ ਗੁਰਮੁਖ ਪਿਆਰੇ ਹਰ ਸਮੇਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵਚਨ ਕੀਤੇ ਹਨ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਪਰਮੇਸ਼ਰ ਨੇ ਆਪਣੀ ਜੋਤ ਰੱਖੀ ਹੈ। ਇਹ ਜੀਵ ਤਾਂ ਹੀ ਤੂੰ ਸੰਸਾਰ ਦੇ ਅੰਦਰ ਆਇਆ। ਇਹ ਸਰੀਰ ਤੋਂ ਐਵੇਂ ਮਾਣ ਕਰੀ ਜਾਂਦਾ, ਇਹ ਜੀਵ ਐਵੇਂ ਬਿਨਾਂ ਕਾਰਨ ਤੋਂ ਹੀ ਤੂੰ ਹੰਕਾਰ ਕਰੀ ਜਾਂਦਾ ਹੈ। ਐਸੇ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਨੂੰ ਗਾਇਆ, ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਆਪ ਹੀ ਵਾਹਿਗੁਰੂ ਸਰੀਰਾਂ ਨੂੰ ਬਣਾਉਣ ਵਾਲਾ ਹੈ, ਆਪ ਹੀ ਪ੍ਰਾਰਬਧ ਪੂਰੀ ਹੋਣ ਤੇ ਫਿਰ ਖੇਹ ਸਵਾਰ ਰੂਪ ਬਣਾਉਣ ਵਾਲਾ ਹੈ। ਗਾਵੇ ਕੋ ਜੀ ਲੈ ਫਿਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ ਔਰ ਅਕਾਲ ਪੁਰਖ ਵਾਹਿਗੁਰੂ ਨੂੰ ਗਾਉਂਦੇ ਹਨ ਕਿ ਪਰਮੇਸ਼ਰ ਐਸਾ ਹੈ ਜੀ ਲੈ ਫਿਰ ਦੇਹ। ਜੀਵਾਂ ਨੂੰ ਦਾਤਾਂ ਦਿੰਦਾ ਅਤੇ ਪ੍ਰਾਰਬਧ ਪੂਰੀ ਹੋਣ ਤੇ ਦਾਤਾਂ ਫੇਰ ਲੈ ਲੈਂਦਾ ਹੈ। ਅਥਵਾ ਗਾਵੇ ਕੋ ਜੀ ਲੈ ਫਿਰ ਦੇਹ। ਸਾਧ ਸੰਗਤ ਜੀ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗਾਵਿਆ ਨਹੀਂ ਹੈ ਨਾ, ਇਹ ਸਾਧ ਸੰਗਤ ਜੀ ਜਗਿਆਸੂ ਪਦ ਦੇ ਵਿੱਚ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਇਹ ਨਾਲ ਦੇ ਨਾਲ ਸਮਝ ਲੈਣਾ। ਗਾਵੇ ਕੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਲੈ ਫਿਰ ਦੇਹ। ਅਕਾਲ ਪੁਰਖ ਵਾਹਿਗੁਰੂ ਜੋ ਬਾਰ-ਬਾਰ ਸੰਸਾਰ ਦੇ ਅੰਦਰ ਕਹਿੰਦੇ ਉਹ ਜੀਵ ਨੂੰ ਜਗਤ ਅੰਦਰ ਜਨਮ ਦਿੰਦਾ ਹੈ, ਫਿਰ ਮਾਰਦਾ ਹੈ, ਫਿਰ ਵਾਸ਼ਨਾ ਦਾ ਬੱਝਾ ਹੋਇਆ ਜੀਵ ਜਨਮ ਧਾਰਨ ਕਰਦਾ, ਫਿਰ ਮੌਤ ਦਾ ਮਾਰਿਆ ਹੋਇਆ ਮਰ ਜਾਂਦਾ। ਇਉਂ ਬਾਰ-ਬਾਰ ਸੰਸਾਰ ਦੇ ਅੰਦਰ ਜਨਮ ਦਿੰਦਾ ਅਤੇ ਮਾਰਦਾ। ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਨਹੀਂ ਹੈ ਔਰ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਵਿਆ, ਉਹਨਾਂ ਨੇ ਨਿਸ਼ਚੈ ਕਰਕੇ ਜਾਣਿਆ, ਉਹ ਤਾਂ ਹੀ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਨ। ਬਾਰ-ਬਾਰ ਇਹੋ ਹੀ ਕਹਿੰਦੇ ਆ ਮਹਾਰਾਜ, ਏਕ ਭੀ ਨਾ ਦੇ 10 ਭੀ ਹਿਰ ਲੈ ਤਉ ਮੂਢਾ ਕਹੁ ਕਹਾ ਕਰੇ। ਇਹ ਮੂਰਖ ਮਨਾ, ਰੱਬ ਤੈਨੂੰ ਇੱਕ ਵੀ ਦਾਤ ਨਾ ਦੇਵੇ ਅਤੇ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ 10 ਦਾਤਾਂ ਤੇਰੇ ਤੋਂ ਖੋਹ ਲਵੇ ਤੇ ਤੇਰਾ ਕੀ ਚਾਰਾ ਹੈ। ਹੇ ਜੀਵ,
हे मूर्ख मना, तेरा कोई चारा थोड़ी है, तेरा कोई अपना बल थोड़ा रब दे अगे। इहो महाराज सच्चे पातशाह कहते गुरमुख प्यारे वाहिगुरू नूं गाउंदे है, अकाल पुरख वाहिगुरू का शुकराना करते, अपने मन नूं बार बार समझाउंदे है कि परमेश्वर जदों चाहे जीवां नूं दातां देवे, जदों चाहे दीता जीवां तो दातां लै लवे। वो परमेश्वर वाहिगुरू दे आश्चर्य कौतक हन। गावे को जापै दिसै दूरा। हजूर कहते गुरमुखां ने वाहिगुरू नूं गाविया, जो अकाल पुरख वाहिगुरू सत संगत जी बुद्धि का भी विशा नहीं है। ये आत्मिक बुद्ध द्वारा भी सत संगत जी परमेश्वर के ज्ञान स्वरूप नूं नहीं देखा जा सकता। परमेश्वर आप कृपा करे तिसे बुझाए नानका, जिस होवै सो प्रसन्न। इसलिए गावे को जापै दिसै दूर। वो बुद्धि का भी अविशा है, फिर ना प्राणा का विषा है, ना इंद्रियां का विषा है, ना मन का विषा है। ये सब तो परे है अकाल पुरख परमात्मा। पर महाराज सच्चे पातशाह हजूर कहते कोई बिरले गुरमुख प्यारे है जिन्हों ने यो निश्चय करके वाहिगुरू नूं गावे है, वो परमेश्वर के गुणां नूं उचारण करते हैं। हे परमात्मा, जगत अंदर हुंदा होया भी परमात्मा तू परे है, जापै जानिया नहीं जा सकता आप जी के स्वरूप नूं। जापै दिसै दूर, ते ना ही महाराज प्रतੱਖ नेत्रां दे नाल आप जी नूं देखिया जा सकता है, क्योंकि जीवां दे विच हुंदा होया भी परमेश्वर मत ते पड़दा पैणे करके दूर भासदा है। ये अंतरा भेद महाराज जीवां दे मन में आ जाता है। इसे करके तो महाराज आप जी का भै नहीं साडे मन में रहिंदा। जे आप जी के स्वरूप नूं महाराज अंतर भेद होने करके अपने आप तो महाराज आप जी नूं दूर जाणदे हा, तां इसलिए पातशाह कहते गावे को जापै दिसै दूर। कोई बिरले गुरमुख प्यारे हन जिन्हों ने अकाल पुरख वाहिगुरू परमेश्वर नूं अपने हृदय अंदर भी जपिया है, और साध संगत जी जो जीवां दे विच हुंदा होया भी दूर परमेश्वर निर्लेप रहन वाला उस वाहिगुरू नूं जपिया है। गावे को वेखै हादरा हदूरा। वो गुरमुख प्यारे वाहिगुरू नूं गावंदे है, कोई बिरले ही हन जिन्हों ने परमेश्वर नूं सदा ही हाजर नाजर जानिया है। महाराज सच्चे पातशाह ने भगत रसना द्वारा वचन कीते है ना, सब गोबिंद है, सब गोबिंद है, गोबिंद बिन नहीं कोई। जिमें भगत नामदेव जी ने साध संगत जी प्रतੱਖ परमेश्वर नूं हाजर नाजर जान के गाया। गरीब नवाज सतगुरु जी के वचन आउंदे है ना, जो सतगुरां ने गुरबाणी विच शब्द दर्जन किया, ज्यों ज्यों नामा हर गुण उचरै, भगत जना को देहुरा फिरै। आपने भगत नामदेव जी के देवरे के दर्शन किए होणगे साध संगत जी। अज भी सारा वो मूँह जिहड़ा है देवरे का वो दरवाजे तक घूमिया होया है, दूसरे पासे होया। जदों ईरखालू पंडितां ने भगत नामदेव जी ने ईरखा करके मंदिर विचों बाहर कढ़ दिता है, तो फिर साध संगत जी परमेश्वर नूं हाजर नाल जान के प्रतੱਖ परमेश्वर दे नाल गल्लां कीतियां ने। कहण लगे महाराज हीनड़ी जात मेरी जात में राया, शीपे के जन्म काहे को आया। जे महाराज इस जगत अंदर मनुखा जन्म पा के भी परमेश्वर मैं आप जी का जस नहीं सी कर सकता, तो हीनड़ी नीवीं जात विच मैनूं जन्म क्यों परमात्मा दिता। महाराज मैं तो तेरे घर आके आप दे द्वारे ते आके तुहाडा जस करन दे वास्ते बैठा सा, पर परमेश्वर ईरखालू इन्हां पंडितां ने ईरखा करके मैनूं धक्के मार के बाहर कढ़ दिता। महाराज शीपे के जन्म काहे को आया। ये संसार के अंदर मैं हीनड़ी जात जिहड़ी मैनूं नीवीं जात दी क्यों फिर ये भी जन्म दिता। प्रतੱਖ परमेश्वर नूं हाजर नाजर जान के ये वचन कीते हैं। तो फिर साध संगत जी जिमें जिमें वाहिगुरू के गुणां नूं उचारण किया, परमेश्वर का जस गाया, तिवें तिवें ऐसा फिर वैराट स्वरूप धारण किया। अपनियां भुजावां दे विच भगवान ने साध संगत मंदिर लै करके ते सारा मूँह ही उहदा घुमा दिता। अज भी उस तरह ही है। महाराज सच्चे पातशाह हजूर कहते हन गावे को वेखै हादरा हदूर। ऐसे गुरमुख प्यारे ज्ञान दृष्टि के नाल जिन्हों ने परमेश्वर नूं सदा ही हाजर नाजर जानिया है ना, कि परमेश्वर तू साडे इंद्रियां हत्थां पैरां तो भी नेड़े वसदा है। कह रविदास हाथ पै नेरै सहजे होए सो होई, कि परमेश्वर साडे इंद्रियां तो भी तू नेड़े वसदा है। जिन्हों ने साध संगत जी यो निश्चय करके जानिया,
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਗਾਉਂਦੇ ਹਨ। ਕਥਨਾ ਕਥੀ ਨਾ ਆਵੇ ਟੋਟ। ਜਗਤ ਅੰਦਰ ਬੇਅੰਤ ਤਮਾਮ ਜੀਵ ਕਥਾ ਕਰਨ ਵਾਲੇ ਆ, ਕੋਈ ਵੇਦਾਂ ਦੀ, ਕੋਈ ਸ਼ਾਸਤਰਾਂ ਦੀ, ਕੋਈ ਪੁਰਾਣਾਂ ਦੀ, ਕੋਈ ਸਿਮਰਤਿਆਂ ਦੀ, ਕੋਈ ਧਾਰਮਿਕ ਗ੍ਰੰਥਾਂ ਦੀ, ਪਰ ਫਿਰ ਵੀ ਪਰਮੇਸ਼ਰ ਦੀ ਅਕਥ ਕਥਾ ਹੈ। ਕਥ ਨਾ ਕਥੀ ਨਾ ਆਵੇ ਤੋਟ, ਕਦੇ ਘਾਟਾ ਆਉਂਦਾ ਹੀ ਨਹੀਂ, ਭਾਵ ਉਹ ਘਟਦੀ ਨਹੀਂ ਪਰਮੇਸ਼ਰ ਦੀ ਕਥਾ, ਪੂਰੀ ਹੋਣ ਵਿੱਚ ਆਉਂਦੀ ਹੀ ਨਹੀਂ ਪਰਮਾਤਮਾ ਦੀ ਕਥਾ। ਐਸੀ ਅਕਥ ਵਾਹਿਗੁਰੂ ਦੀ ਕਥਾ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਤਮਾਮ ਜਗਤ ਦੇ ਜੀਵ ਸਾਧ ਸੰਗਤ ਜੀ ਕਥਨ ਕਰਦੇ ਸਨ। ਸਤਜੁਗ ਦੇ ਵਿੱਚ ਵੀ ਫਿਰ ਵੀ ਪਰਮਾਤਮਾ ਦੀ ਅਕਥ ਕਥਾ ਦਾ ਕਥਨ ਨਹੀਂ, ਅੰਤ ਨਹੀਂ ਪੈਂਦਾ ਸੀ। ਜਦੋਂ ਲੱਖਾਂ ਹੀ ਵਰੇ ਉਮਰ ਸੀ, ਫਿਰ ਹਜ਼ਾਰਾਂ ਹੀ ਵਰੇ ਉਮਰ ਸੀ, ਭਾਵੇਂ ਫਿਰ ਸਾਧ ਸੰਗਤ ਜੀ ਭਾਵੇਂ ਹੁਣ ਸੈਂਕੜੇ ਵਰੇ ਕਲਯੁਗ ਦੇ ਸਮੇਂ ਅੰਦਰ ਉਮਰ ਹੈ, ਪਰ ਫਿਰ ਵੀ ਪਰਮੇਸ਼ਰ ਦਾ ਕੋਈ ਕਥਨ ਨਹੀਂ ਕਰ ਸਕਦਾ। ਲੱਖਾਂ ਵਰੇ ਉਮਰ ਵਾਲੇ ਵੀ ਸਾਧ ਸੰਗਤ ਜੀ ਪਰਮੇਸ਼ਰ ਦੀ ਅਕਥ ਕਥਾ ਨੂੰ ਕਥਨ ਕਰਦੇ ਸਨ, ਯਤਨ ਕਰਦੇ ਸਨ, ਪਰ ਫਿਰ ਵੀ ਅੰਤ ਨਹੀਂ ਸੀ ਪੈਂਦਾ। ਹਜ਼ਾਰਾਂ ਵਰੇ ਵਾਲੇ ਵੀ ਯਤਨ ਕਰਦੇ ਸਨ, ਫਿਰ ਵੀ ਅੰਤ ਨਹੀਂ ਸੀ ਪੈਂਦਾ। ਹੁਣ ਵੀ ਯਤਨ ਕਰਦੇ ਪਏ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵੀ ਜਗਤ ਦੇ ਜੀਵਾਂ ਨੇ ਯਤਨ ਕਰਨਾ ਹੈ, ਪਰ ਉਹ ਵਾਹਿਗੁਰੂ ਦੀ ਕਥਾ ਹੀ ਅਕਥ ਹੈ, ਕਥਨ ਕੀਤੀ ਹੀ ਨਹੀਂ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹੈ, ਕਥ ਕਥ ਕਥੀ ਕੋਟੀ ਕੋਟ ਕੋਟ। ਇੱਕ ਨਹੀਂ ਬੇਅੰਤ ਬੇਅੰਤ ਕਰੋੜ ਕਰੋੜ ਜਿਹੜੇ ਜਗਤ ਦੇ ਜੀਵ ਹਨ, ਜਾਂ ਫਿਰ ਕਰੋੜਾਂ ਕਰੋੜਾਂ ਜਨਮ ਭਾਵੇਂ ਧਾਰਨ ਕਰ ਲੈਣ, ਫਿਰ ਵੀ ਵਾਹਿਗੁਰੂ ਦੇ ਅਕਥ ਕਥਾ ਨੂੰ ਕੋਈ ਪੂਰੀ ਕਥਨ ਨਹੀਂ ਕਰ ਸਕੇਗਾ। ਉਹ ਵਾਹਿਗੁਰੂ ਸਰਵਗ ਜੀਵਾਂ ਨੂੰ ਦਾਤਾਂ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ, ਦੇ ਕੇ ਫਿਰ ਪਛਤਾਤਾਪ ਵੀ ਨਹੀਂ ਕਰਦਾ। ਐਸਾ ਉਹ ਦਿਆਲੂ ਹੈ। ਜਗਤ ਅੰਦਰ ਕੋਈ ਕਿਸੇ ਨੂੰ ਦਾਨ ਪੁੰਨ ਕਰ ਦੇਵੇ ਨਾ, ਤੇ ਫਿਰ ਗੁਰੇਜ਼ ਕਰਨ ਲੱਗ ਪੈਂਦਾ, ਇੰਨੀਆਂ ਦਾਤਾਂ ਇਹਨੂੰ ਦੇ ਦਿੱਤੀਆਂ, ਐਵੇਂ ਹੁਣ ਬਾਰ-ਬਾਰ ਕਿਉਂ ਦੇ ਜਾਣੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤੇ ਹੈ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆ ਸਦਾ ਸਦਾ ਵਡਿਆਈਆ, ਦੇਹ ਨਾ ਪਛੋਤਾਏ। ਐਸਾ ਉਹ ਦਿਆਲੂ ਤੇ ਸ਼੍ਰੋਮਣੀ ਦਾਤਾ ਹੈ, ਦਾਤਾਂ ਦੇਣ ਤੋਂ ਗੁਰੇਜ਼ ਨਹੀਂ ਕਰਦਾ ਤੇ ਨਾ ਹੀ ਦੇ ਕੇ ਪਛਤਾਤਾਪ ਕਰਦਾ ਹੈ। ਹੇ ਮਨਾ ਤੂੰ ਇੱਕ ਮਨਜਿਤ ਹੋ ਕੇ ਪਰਮਾਤਮਾ ਨੂੰ ਧਿਆਇਆ ਕਰ। ਸਤਿਗੁਰੂ ਜੀ ਕਹਿੰਦੇ ਹੈ, ਦੇਦਾ ਦੇ ਲੈਂਦੇ ਥੱਕ ਪਾਹੇ, ਦਾਤਾਂ ਲੈਣ ਵਾਲੇ ਥੱਕ ਹਾਰ ਗਏ ਹੈ, ਆਉਣ ਵਾਲੇ ਸਮੇਂ ਵਿੱਚ ਵੀ ਥੱਕ ਹਾਰ ਜਾਣਗੇ, ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦਾ। ਅਣਥੱਕ ਪਰਮੇਸ਼ਰ ਦਾ ਸਰੂਪ ਹੈ। ਉਹ ਤਾਂ ਜ਼ਮੀਨ ਸੰਸਾਰ ਦੇ ਅੰਦਰ ਧਰਤੀ ਦੇ ਰਹਿਣ ਵਾਲੇ, ਪਤਾਲ ਵਿੱਚ ਰਹਿਣ ਵਾਲੇ, ਆਕਾਸ਼ ਵਿੱਚ ਇਹਦਾ ਆਕਾਸ਼ ਰਹਿਣ ਵਾਲੇ ਜਿਹੜੇ ਜੀਵ ਹੈ, ਸਭ ਨੂੰ ਦਾਤਾਂ ਦਿੰਦਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਆ ਨਾ ਗੁਰਬਾਣੀ ਵਿੱਚ, ਹੇ ਪ੍ਰਾਣਾ ਧਾਰੇ ਜੀਵ, ਤੂੰ ਕਿਉਂ ਆਪਣੇ ਮਨ ਵਿੱਚ ਰਲ ਧਾਰਨ ਕਰਦਾ ਹੈ। ਸਭ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਜੇ ਪਰਮੇਸ਼ਰ ਹੈ, ਸਾਰੀ ਸ੍ਰਿਸ਼ਟੀ ਜਿਸ ਵਾਹਿਗੁਰੂ ਤੋਂ ਬਲ ਮੰਗਦੀ ਪਈ ਹੈ, ਕੋਈ ਸਰੀਰਕ ਬਲ ਦੀ ਦਾਤ ਮੰਗਦਾ ਹੈ, ਕੋਈ ਆਤਮਿਕ ਬਲ ਦੀ ਦਾਤ ਮੰਗਦਾ ਪਿਆ, ਪਰ ਮੰਗਦੇ ਤਾਂ ਸਾਰੇ ਪਰਮੇਸ਼ਰ ਤੋਂ ਹੀ ਹੈ ਨਾ। ਗੁਰੂ ਕਲਗੀਧਰ ਪਿਤਾ ਬਾਜਾਂ ਵਾਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਆ ਨਾ, ਹੇ ਪਰਮਾਤਮਾ ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਪਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਕਿਸੇ ਤੋਂ ਅੰਤ ਨਹੀਂ ਪਿਆ ਮਹਾਰਾਜ, ਸਾਰੇ ਆਪ ਜੀ ਤੋਂ ਹੀ ਦਾਤਾ ਮੰਗਦੇ ਆ। ਇੱਕ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਇਸ ਲਈ ਮਹਾਰਾਜ ਬੇਅੰਤ ਆਪ ਜੀ ਦੀਆਂ ਦਾਤਾਂ ਨੇ, ਅਥਾਹ ਆਪ ਜੀ ਦਾ ਮਹਾਰਾਜ ਦਾਤਾਂ ਦੇਣ ਦੀਆਂ ਇਹ ਵਡਿਆਈਆਂ ਹਨ। ਦਾਤਾਂ ਲੈਣ ਵਾਲੇ ਥੱਕ ਹਾਰ ਜਾਂਦੇ, ਆਪ ਜੀ ਮਹਾਰਾਜ ਅਣਥੱਕ ਦਾਤਾਂ ਦਿੰਦੇ ਹੋ। ਜੁਗਾ ਜੁਗੰਤਰ ਖਾਹੀ ਖਾਹੇ। ਫਿਰ ਜੁਗਾਂ ਜੁਗੰਤਰ ਤੱਕ ਸਤਜੁਗ ਦੇ ਵਿੱਚ ਵੀ ਪਰਮੇਸ਼ਰ ਤੋਂ ਦਾਤਾਂ ਲੈ ਕੇ ਸਾਧ ਸੰਗਤ ਜੀ ਖਾਂਦੇ ਸਨ। ਤ੍ਰੇਤੇ ਵਿੱਚ ਵੀ ਪਰਮੇਸ਼ਰ ਤੋਂ ਦਾਤਾਂ ਲੈ ਲੈ ਕਰਕੇ ਜੀਵ ਖਾਂਦੇ ਪਹਿਨਦੇ ਸਨ। ਦੁਆਪਰ ਦੇ ਵਿੱਚ ਵੀ, ਹੁਣ ਕਲਯੁਗ ਦੇ ਵਿੱਚ ਵੀ ਖਾ ਪਹਿਨ ਰਹੇ ਹੈ। ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਤੋਂ ਦਾਤਾਂ ਲੈ ਕਰਕੇ, ਵਾਹਿਗੁਰੂ ਤੋਂ ਮੰਗ ਕਰਕੇ ਦਾਤਾਂ ਲੈ ਕੇ ਖਾਵਣਗੇ। ਇਹ ਕਿਉਂਕਿ ਸਭ ਤੋਂ ਦਾਤਾਂ ਪ੍ਰਦਾਨ ਕਰਨ ਵਾਲਾ ਪਰਮੇਸ਼ਰ ਆਪ ਹੈ।
ਪ੍ਰਤਪਾਲੈ ਅਪਿਆਉ ਦੇ ਕਛ ਊਨ ਨਾ ਹੋਈ। ਆਪ ਹੀ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰ ਰਿਹਾ ਹੈ। ਆਪ ਹੀ ਜੀਵਾਂ ਦੀ ਸਾਧ ਸੰਗਤ ਦੀ ਪਾਲਣਾ ਕਰਦਾ ਪਿਆ ਤੇ ਕਿਸੇ ਨਾਲ ਊਨ ਤਾਈ ਨਹੀਂ ਕਰਦਾ। ਕਰਨਾ ਅਨੁਸਾਰ ਸਿਰ ਬਸਿਰ ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰੀ ਜਾ ਰਿਹਾ ਹੈ। ਫਿਰ ਜੁਗਾ ਜੁਗੰਤਰ ਖਾਹੀ ਖਾਹੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ, ਇਹ ਜਗਤ ਦੇ ਜੀਵ ਦਾਤਾਂ ਖਾ ਖਾ ਕਰਕੇ ਆਪਣੀ ਉਮਰ ਵੀ ਖਾ ਜਾਂਦੇ, ਭਾਵ ਸਾਰੇ ਹੰਢਾ ਜਾਂਦੇ ਐ, ਪਰ ਦਾਤਾਂ ਫੇਰ ਵੀ ਪਰਮੇਸ਼ਰ ਦੀਆਂ ਮੁੱਕਦੀਆਂ ਨਹੀਂ। ਜੁਗਾਂ ਜੁਗੰਤਰ ਖਾਹੀ ਖਾਹੇ। ਇਹ ਸਾਧ ਸੰਗਤ ਜੀ, ਜਿਹੜੇ ਖੈ ਕਰਨ ਵਾਲੀ ਮੌਤ ਹੈ ਨਾ, ਖੈ ਕਰਨ ਵਾਲਾ ਕਾਲ ਹੈ, ਜਿਨੇ ਜੁਗਾਂ ਜੁਗਾਂ ਦੇ ਅੰਦਰ ਜਗਤ ਦੇ ਜੀਵਾਂ ਨੂੰ ਸਾਧ ਸੰਗਤ ਜੀ ਖੈ ਕਰਨਾ ਕੀਤਾ। ਮੌਰ ਦੇ ਮੂੰਹ ਵਿੱਚ ਜਿਸ ਕਾਲ ਨੇ ਪਾਇਆ, ਆਪਣੀ ਲਪੇਟ ਦੇ ਵਿੱਚ ਲਿਆ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਨੂੰ ਗਾਇਆ, ਸਤਿਗੁਰੂ ਜੀ ਕਹਿੰਦੇ ਹਨ, ਉਹਨਾਂ ਨੇ ਖਾਹੀ ਖਾਹੇ, ਖਾ ਲੈਣ ਵਾਲੇ ਕਾਲ ਨੂੰ ਵੀ ਉਹਨਾਂ ਨੇ ਖਾ ਲੈਣਾ ਕੀਤਾ, ਕਾਲ ਦੀ ਲਪੇਟ ਵਿੱਚ ਨਹੀਂ ਪਏ। ਐਸੇ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਦੇ ਪ੍ਰਥਾਈ ਸਤਿਗੁਰੂ ਜੀ ਨੇ ਭਗਤ ਰਸਨਾ ਦੁਆਰਾ ਵਚਨ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਹੁਕਮੇ ਹੁਕਮ ਚਲਾਏ ਰਾਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ, ਉਸ ਹੁਕਮੇ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਣਾ ਕੀਤਾ, ਜਾਂ ਜਿਸ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਕਾਇਨਾਤ ਨੂੰ ਆਪਣੇ ਹੁਕਮ ਵਿੱਚ ਰੱਖਿਆ, ਜਿਸ ਗੁਰਮੁਖ ਪਿਆਰੇ ਵਾਹਿਗੁਰੂ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੱਤ ਕਰਕੇ ਮੰਨਿਆ ਹੈ। ਇਹ ਸਾਧ ਸੰਗਤ ਉਹਨੇ ਵੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਲਾ ਲੈਣਾ ਕੀਤਾ, ਉਹਦੇ ਅਧੀਨ ਹੋ ਜਾਣਾ ਕੀਤੀ ਸਾਰੀ ਸ੍ਰਿਸ਼ਟੀ, ਜਿਸ ਨੇ ਪਰਮੇਸ਼ਰ ਦੇ ਹੁਕਮ ਨੂੰ ਸਾਧ ਸੰਗਤ ਜੀ ਸੱਤ ਕਰਕੇ ਸਿਰ ਮੱਥੇ ਮੰਨਿਆ ਹੈ। ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਸੱਤ ਕਰਕੇ ਮੰਨਿਆ। ਹੁਕਮੀ ਹੁਕਮ ਚਲਾਏ ਰਾਹੋ। ਉਹ ਹੁਕਮ ਚਲਾਉਣ ਦੇ ਸਾਧ ਸੰਗਤ ਜੀ ਯੋਗ ਹੋ ਗਏ ਹਨ, ਸ੍ਰਿਸ਼ਟੀ ਨੂੰ ਸਿੱਧੇ ਰਸਤੇ ਤੇ ਪਾਉਣ ਦੇ ਯੋਗ ਹੋ ਗਏ ਆ, ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਮੰਨਿਆ ਹੈ। ਕਿਉਂਕਿ ਅੱਜ ਜਗਤ ਦੇ ਅੰਦਰ ਦੇਖਿਆ ਜਾਵੇ ਨਾ, ਭਾਵੇਂ ਕਿਸੇ ਵੀ ਅਹੁਦੇ ਤੇ, ਭਾਵੇਂ ਕਿਸੇ ਛੋਟੇ ਅਹੁਦੇ ਤੇ ਕੋਈ ਬੈਠਾ ਹੈ, ਚਾਹੇ ਵੱਡੇ ਅਹੁਦੇ ਤੇ ਬੈਠਾ ਹੈ, ਛੋਟੇ ਤੋਂ ਲੈ ਕਰਕੇ ਵੱਡੇ ਅਹੁਦਿਆਂ ਤੱਕ, ਜੇ ਕਿਸੇ ਦਾ ਹੁਕਮ ਮੰਨਿਆ ਤੇ ਤਾਂ ਹੀ ਉਹ ਮਨਾਉਣ ਦੇ ਯੋਗ ਹੋਏ ਹੈ। ਭਾਵੇਂ ਕਿਸੇ ਵੀ ਅਹੁਦੇ ਤੇ ਕੋਈ ਬੈਠਾ ਹੈ, ਕੋਈ ਦੁਨਿਆਵੀ ਅਹੁਦਾ ਹੈ, ਚਾਹੇ ਕੋਈ ਪਰਮਾਰਥ ਦੇ ਉੱਚ ਅਹੁਦੇ ਤੇ ਬੈਠਾ ਹੋਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪਹਿਲਾਂ ਉਹਨਾਂ ਨੇ ਹੁਕਮ ਮੰਨਿਆ ਤਾਂ ਮਨਾਉਣ ਦੇ ਯੋਗ ਹੋਏ ਹੈ। ਤੇ ਸਾਧ ਸੰਗਤ ਜੀ, ਜਿਸ ਨੇ ਕਦੇ ਹੁਕਮ ਮੰਨਿਆ ਹੀ ਨਾ, ਉਹ ਭਲਾ ਕਿਵੇਂ ਮਨਾਉਣ ਦੇ ਯੋਗ ਹੋ ਸਕਦਾ? ਇੰਨੀ ਸਮਰੱਥਾ ਉਹਦੇ ਵਿੱਚ ਆ ਹੀ ਨਹੀਂ ਸਕਦੀ ਕਿ ਕਿਸੇ ਨੂੰ ਆਪਣਾ ਹੁਕਮ ਮਨਾ ਸਕੇ। ਪਹਿਲਾਂ ਹੁਕਮ ਮੰਨਣਾ ਪੈਂਦਾ ਹੈ। ਤੇ ਜਿਨ੍ਹਾਂ ਗੁਰਮੁਖਾਂ ਨੇ, ਤਤ ਬੇਤੇ ਮਹਾਂਪੁਰਖਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ ਹੈ, ਪਰਮੇਸ਼ਰ ਦੀ ਰਜ਼ਾ ਨੂੰ ਨਿਸ਼ਚੈ ਕਰਕੇ ਸਿਰ ਮੱਥੇ ਮੰਨਿਆ ਹੈ, ਹਜੂਰ ਕਹਿੰਦੇ ਹਨ, ਉਹਨਾਂ ਨੇ ਸਾਧ ਸੰਗਤ ਜੀ ਸ੍ਰਿਸ਼ਟੀ ਨੂੰ ਸਿੱਧੇ ਰਸਤੇ ਤੇ ਚਲਾਉਣ ਦੇ ਹੁਕਮ ਦੀ ਐਸੀ ਸਮਰੱਥਾ ਨੂੰ ਪ੍ਰਾਪਤੀ ਕਰ ਲੈਣਾ ਕੀਤੀ ਹੈ। ਨਾਨਕ ਵਿਗਸੈ ਬੇਪਰਵਾਹੋ। ਉਹ ਗੁਰਮੁਖ ਪਿਆਰੇ ਸਦਾ ਹੀ ਵਿਗਸੈ ਆਨੰਦ ਖੇੜੇ ਵਿੱਚ ਰਹਿੰਦੇ ਹਨ, ਬੇਮੁਹਤਾਜ ਹੋ ਕਰਕੇ ਰਹਿੰਦੇ ਹੈ। ਐਸੇ ਅਵਸਥਾ ਵਾਲੇ ਗੁਰਮੁਖ ਪਿਆਰੇ ਕਿਸੇ ਦੀ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ, ਪਰਮੇਸ਼ਰ ਦਾ ਭੈ ਮਨ ਵਿੱਚ ਰੱਖਦੇ ਹੈ, ਫਿਰ ਨਿਰਭਉ ਸਰੂਪ ਹੋ ਜਾਂਦੇ ਹਨ। ਬੇਪਰਵਾਹ ਉਹ ਗੁਰਮੁਖ ਪਿਆਰੇ ਹੋ ਜਾਂਦੇ ਹੈ ਜਿਨ੍ਹਾਂ ਦਾ ਪੱਖ ਪਰਮੇਸ਼ਰ ਆਪ ਕਰਦਾ ਹੈ। ਬੇਪਰਵਾਹ ਸਦਾ ਰੰਗ ਹਰਿ ਕੈ ਜਾ ਕੋ ਪਾਕ ਸੁਆਮੀ। ਜਿਨ੍ਹਾਂ ਦਾ ਪੱਖ ਪਰਮੇਸ਼ਰ ਨੇ ਕੀਤਾ, ਉਹਨਾਂ ਨੂੰ ਦੁਨੀਆ ਦੀ ਪਰਵਾਹ ਥੋੜ੍ਹਾ ਹੁੰਦੀ ਹੈ, ਦੁਨੀਆ ਦੀ ਕਾਨ ਕਨੌਟ ਥੋੜ੍ਹਾ ਉਹਨਾਂ ਦੇ ਮਨ ਵਿੱਚ ਹੁੰਦੀ ਹੈ ਕਿ ਜਗਤ ਦੇ ਲੋਕ ਸਾਨੂੰ ਕੀ ਆਖਣਗੇ, ਸੰਸਾਰੀ ਲੋਕ ਸਾਨੂੰ ਕੀ ਕਹਿਣਗੇ ਕਿ ਇਹ ਬਾਬਾ ਬਣ ਗਿਆ, ਇਹ ਰੋਜ਼ ਗੁਰੂ ਘਰ ਤੁਰਿਆ ਜਾਂਦਾ। ਕਿਉਂਕਿ ਸਾਧ ਸੰਗਤ ਬਹੁਤਾਤ ਵਿੱਚ ਸਾਡੇ ਮਨਾਂ ਵਿੱਚ ਇਹੋ ਹੀ ਹੁੰਦਾ ਹੈ, ਲੋਕ ਲੱਜਾ ਹੀ ਸਾਨੂੰ ਮਾਰੀ ਜਾਂਦੀ ਹੈ ਕਿ ਸੰਸਾਰ ਦੇ ਲੋਕ ਸਾਨੂੰ ਕੀ ਆਖਣਗੇ, ਕਿ ਇਹਨੇ ਤਾਂ ਅੰਮ੍ਰਿਤ ਛਕ ਲਿਆ, ਇਹ ਤਾਂ ਸ੍ਰੀ ਸਾਹਿਬ ਪਾਈ ਫਿਰਦਾ ਹੈ। ਇਵੇਂ ਸਾਧ ਸੰਗਤ ਜੀ ਨਾਸਤਿਕ ਤੇ ਸਾਗਤ ਲੋਕਾਂ ਦੇ ਜਿਹੜੇ ਬੋਲ ਆ ਨਾ, ਉਹਨਾਂ ਦੀ ਲੋਕ ਲੱਜਾ ਕਾਂ ਕਨੌਟ ਹੀ ਸਾਨੂੰ ਕਈ ਵਾਰ ਗੁਰੂ ਬਾਣੇ ਨਹੀਂ ਬਣ ਦਿੰਦੇ।
ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਆ, ਜਿਨ੍ਹਾਂ ਦੇ ਕਾਨ ਕਨੌਟ ਕਰਕੇ ਗੁਰੂ ਤੋਂ ਬੇਮੁਖ ਹੋ ਗਿਆ, ਅੰਤ ਸਮੇਂ ਕਿਸੇ ਤੇਰੇ ਸਹਾਇਕ ਨਹੀਂ ਬਣਨਾ। ਕੌਣ ਹੈ ਜਿਹੜਾ ਤੇਰੇ ਵੱਡਿਆਂ ਵਡੇਰਿਆਂ ਦੇ ਕਾਨ ਕਨੌਟ ਕਰਦਿਆਂ ਹੋਏ ਨਾਲ ਨਿਭਿਆ ਸੀ? ਕੌਣ ਹੁਣ ਹੈ ਜਿਹੜਾ ਤੇਰੇ ਨਾਲ ਨਿਭੇਗਾ? ਕੋਈ ਨਹੀਂ ਜਗਤ ਵਿੱਚ ਐਸਾ। ਤੇ ਫਿਰ ਜਿਨ੍ਹਾਂ ਨੇ ਨਾਲ ਹੀ ਨਿਭਣਾ ਨਹੀਂ, ਅੰਤ ਸਮੇਂ ਤੇਰੇ ਸਹਾਇਕ ਹੀ ਨਹੀਂ ਬਣਨਾ, ਤੇ ਉਹਨਾਂ ਦੀ ਕਾਨ ਕਨੌਟ ਕਿਉਂ ਕਰਦਾ ਹੈ? ਉਹ ਤਾਂ ਸਾਧ ਸੰਗਤ ਜੀ ਜਿਨ੍ਹਾਂ ਨੇ ਇਸ ਤਾਤ ਪਰਜ ਨੂੰ ਸਮਝ ਲੈਣਾ ਕੀਤਾ, ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਮਨ ਬਾਣੀ ਸਰੀਰ ਕਰਕੇ ਧਾਰਨ ਕਰਦੇ ਆ। ਇਉਂ ਬੇਨਤੀਆਂ ਕਰਦੇ ਨੇ, ਮਹਾਰਾਜ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰ ਲਈ ਹੈ, ਕੋਈ ਸਾਨੂੰ ਮੰਦਾ ਕਹੀ ਜਾਵੇ, ਕੋਈ ਚੰਗਾ ਕਹੀ ਜਾਵੇ, ਭਲਾ ਬੁਰਾ ਜੋ ਮਰਜ਼ੀ ਕਹੀ ਜਾਵੇ, ਕਿਸੇ ਦੀ ਸਾਨੂੰ ਪਰਵਾਹ ਨਹੀਂ। ਮਹਾਰਾਜ ਆਪ ਸਾਡੀ ਸਹਾਇਕ ਹੋਣ ਵਾਲੇ ਹੋ। ਦੁਨੀਆ ਦੀ ਕਿਹੜੀ ਸਾਡੀ ਕੋਈ ਗੱਲ ਹੈ? ਜਿੰਨੇ ਮੂੰਹ ਉਹਨਾਂ ਗੱਲਾਂ, ਇਹ ਆਮ ਹੀ ਅਸੀਂ ਕਹਿ ਦਿੰਦੇ ਆ ਨਾ। ਤੇ ਸੰਸਾਰ ਸਾਧ ਸੰਗਤ ਜੀ ਕਿਸੇ ਪਾਸੇ ਵੀ ਮਨੁੱਖ ਨੂੰ ਟਿਕਣ ਨਹੀਂ ਦਿੰਦਾ। ਚੰਗੇ ਪਾਸੇ ਲੱਗੇ ਤੇ ਤਾਂ ਵੀ ਥਿੜਕਣ ਆਉਂਦਾ ਹੀ ਹੈ। ਬਾਰ-ਬਾਰ ਡਾਵਾਂ ਡੋਲ ਕਰਨ ਦਾ ਯਤਨ ਕਰਦੇ ਆ। ਜੇ ਮਾੜੇ ਪਾਸੇ ਲੱਗੇ ਤੇ ਫਿਰ ਵੀ ਨਿੰਦਣ, ਬਾਰ-ਬਾਰ ਨਿੰਦਿਆ ਕਰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਭਲਾ ਇਸੇ ਵਿੱਚ ਹੀ ਹੈ ਜੇ ਚੰਗੇ ਪਾਸੇ ਲੱਗੇ ਤਾਂ। ਸੋ ਸਾਧ ਸੰਗਤ ਜੀ ਸਮਾਂ ਉੱਪਰ ਹੋ ਚੁੱਕਾ ਕਿ ਨਹੀਂ, ਇੱਥੇ ਹੀ ਅੱਜ ਸਮਾਪਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ ਅਗਾਹ ਵਾਸਤੇ ਸਮਤ ਬਖਸ਼ਣੀ ਜੀ। ਬੇਨਤੀ ਹੈ ਸਾਧ ਸੰਗਤ ਜੀ, ਸਤਿਗੁਰੂ ਜੀ ਵਾਲੇ ਜੋ ਜਿਨ੍ਹਾਂ ਨੇ ਗੁਰੂ ਨਹੀਂ ਨਾ ਧਾਰਨ ਕੀਤਾ, ਗੁਰੂ ਵਾਲੇ ਨਹੀਂ ਬਣੇ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ। ਸਤਿਗੁਰੂ ਜੀ ਦੀ ਸਿੱਖੀ ਨੂੰ, ਗੁਰੂ ਕੇ ਸਿਧਾਂਤ ਨੂੰ ਜੀਵਨ ਅੰਦਰ ਧਾਰਨ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਅਮੋਲਕ ਦਾਤ ਨੂੰ ਪ੍ਰਾਪਤ ਹੋਈਏ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ ਜੀ। ਦੇਹੋ ਸੱਜਣ ਅਸੀਂ ਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ।